ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 17 ਜੁਲਾਈ 2018 ਸੌਣ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਗੱਲਬਾਤ ਹੋਵੇਗੀ ਅੱਜ ਦੇ ਪਹਿਲੇ ਮੇਨ ਇਸ਼ੂ ਦੀ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜਦੋਂ ਅਸੀਂ ਮਨੁੱਖੀ ਇਤਿਹਾਸ ਦੇ ਵਿੱਚ ਪਹਿਲੇ ਪ੍ਰੋਫੈਸ਼ਨਸ ਦੀ ਗੱਲ ਕਰਦੇ ਹਾਂ, ਪਹਿਲੇ ਕਿੱਤਿਆਂ ਦੀ ਗੱਲ ਕਰਦੇ ਹਾਂ, ਕਿਉਂਕਿ ਮਨੁੱਖੀ ਵਜੂਦ ਔਰ ਬੇਸ਼ੱਕ ਸਾਰਾ ਹੀ ਐਨੀਮਲ ਕਿੰਗਡਮ ਹੋਏ ਜਾਂ ਈਵਨ ਵੈਜੀਟੇਸ਼ਨ ਪਲਾਂਟਸ ਹੋਣ ਜੀ, ਉਹਨਾਂ ਦਾ ਮੁੱਢਲਾ ਆਧਾਰ ਉਹਨਾਂ ਦੀ ਸਰਵਾਈਵਲ ਦੇ ਲਈ ਖੁਰਾਕ ਹੈ। ਬਿਲਕੁਲ। ਅਸੀਂ ਜਦੋਂ ਪੌਦਿਆਂ ਦੀ ਗੱਲ ਕਰਦੇ ਹਾਂ, ਪਲਾਂਟਸ ਦੀ, ਉਹ ਕੁਦਰਤ ਨੇ ਅਬੰਡੈਂਟ ਪਾਣੀ ਰੱਖਿਆ ਹੈ ਔਰ ਕਿਸ ਅੰਦਾਜ਼ ਦੇ ਵਿੱਚ ਸਾਰੇ এনवायरमेंट ਦੇ ਵਿੱਚ ਇੱਕ ਬੈਲੈਂਸ ਹੁੰਦਾ ਹੈ। ਜਦੋਂ ਅਸੀਂ ਵਾਈਲਡ ਜਾਂ ਜੰਗਲੀ ਰੁੱਖਾਂ ਦੀ ਗੱਲ ਕਰਦੇ ਹਾਂ, ਜੰਗਲੀ ਜਾਨਵਰਾਂ ਦੀ ਗੱਲ ਕਰਦੇ ਹਾਂ, ਆਹਾਰ ਦੀ ਗੱਲ ਵੀ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਜੀਵਾਂ ਦਾ ਆਹਾਰ ਜੀਵ ਹੈ ਜੀ, ਔਰ ਹਰ ਜਿਹੜਾ ਵੱਡਾ ਜੀਵ ਹੈ ਉਸ ਦੀ ਖੁਰਾਕ ਉਸ ਤੋਂ ਛੋਟਾ ਜੀਵ ਬਣਦਾ ਹੈ, ਲੇਕਿਨ ਹਰ ਇੱਕ ਦੇ ਵਿੱਚ ਸਰਵਾਈਵਲ ਦੇ ਲਈ ਵੀ ਕਿ ਉਹਨੇ ਆਪਣਾ ਬਚਾਅ ਕਿਵੇਂ ਕਰਨਾ ਹੈ ਉਹ ਵੀ ਕੁਦਰਤ ਨੇ ਉਸ ਵਜੂਦ ਦੇ ਵਿੱਚ ਰੱਖਿਆ ਜੀ। ਪਰ ਮਨੁੱਖ ਜਿਹਦੀ ਹੋਂਦ ਜੇ ਅਸੀਂ ਬਾਈ ਐਵੋਲੂਸ਼ਨ ਵੀ ਦੇਖੀਏ, ਜਦੋਂ ਉਹ ਆਪਣੀਆਂ ਗੁਫਾਵਾਂ ਚੋਂ ਬਾਹਰ ਨਿਕਲਿਆ, ਜ਼ਿੰਦਗੀ ਦੀ ਸ਼ੁਰੂਆਤ, ਸੱਭਿਅਤਾ ਦੀ ਸ਼ੁਰੂਆਤ ਪੱਥਰ ਯੁੱਗ ਤੋਂ ਹੁੰਦੀ ਹੈ ਤੇ ਉਸ ਸਾਰੇ ਪੀਰੀਅਡ ਦੇ ਵਿੱਚ ਸੱਭਿਅਤਾ ਦੀ ਗੱਲ ਉਦੋਂ ਹੀ ਸ਼ੁਰੂ ਹੋਈ ਜਦੋਂ ਕਿ ਮਨੁੱਖੀ ਕਬੀਲੇ ਇੱਕ ਥਾਂ ਤੇ ਟਿਕਣਾ ਸ਼ੁਰੂ ਹੋਏ ਔਰ ਧਰਤੀ ਨੂੰ ਉਹਨਾਂ ਨੇ ਜਦੋਂ ਆਲੇ ਦੁਆਲੇ ਨੂੰ ਐਕਸਪਲੋਰ ਕੀਤਾ, ਉਹਨਾਂ ਨੇ ਦੇਖਿਆ ਕਿ ਵੀ ਸਿਰਫ ਜੰਗਲਾਂ ਦੇ ਫੁੱਲ ਜਾਂ ਫਲ ਤੋੜ ਕੇ ਖਾਣੇ ਹੀ ਕਾਫੀ ਨਹੀਂ ਨੇ ਜਾਂ ਸਿਰਫ ਦੂਸਰੇ ਜੰਗਲੀ ਜਾਨਵਰਾਂ ਨੂੰ ਮਾਰ ਕੇ ਖਾਣਾ ਹੀ ਨਹੀਂ ਹੈ, ਜਿਹੜਾ ਸਾਡਾ ਹੋਰ ਵੀ ਤਰੀਕਾ ਹੋ ਸਕਦਾ ਹੈ। ਔਰ ਉਹਦੇ ਚੋਂ ਅਸੀਂ ਦੇਖਦੇ ਹਾਂ ਕਿ ਖੇਤੀਬਾੜੀ ਜਾਂ ਐਗਰੀਕਲਚਰ ਜਿਹੜਾ ਉਹ ਨਿਕਲਿਆ, ਉਸ ਦੇ ਵਿੱਚ ਕਿਵੇਂ ਵਕਤ ਦੇ ਨਾਲ ਕਿਹੜੀ ਚੀਜ਼ ਪ੍ਰੋਡਿਊਸ ਹੁੰਦੀ ਚਲੀ ਗਈ। ਜਦੋਂ ਤੁਸੀਂ ਲਗਭਗ 8000 ਸਾਲ ਦਾ ਮਨੁੱਖੀ ਇਤਿਹਾਸ ਦੇਖਦੇ ਹੋ ਤੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਤੁਹਾਨੂੰ ਯੂਨੀਕ ਲੱਗਦੀਆਂ ਨੇ ਕਿ ਕਿਹੜੀ ਚੀਜ਼ ਕਿੱਥੋਂ ਕਿਵੇਂ ਪਹੁੰਚੀ। ਹੁਣ ਜੇ ਅਸੀਂ ਅੱਜ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਆਹਾਰ ਦੇ ਵਿੱਚ ਆਲੂ ਸ਼ਾਮਲ ਨੇ, ਉਹਨਾਂ ਦੇ ਵਿੱਚ ਕਾਰਨ ਮੱਕੀ ਸ਼ਾਮਲ ਹੈ ਔਰ ਤੰਬਾਕੂ ਦਾ ਇਸਤੇਮਾਲ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਇੱਕ ਵੱਡੀ ਇੰਡਸਟਰੀ ਹੈ। ਪਰ ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਮੈਂ ਕਹੀਆਂ ਨੇ, ਇਹ ਜਦੋਂ ਕੋਲੰਬਸ ਇੱਥੇ ਆਉਂਦਾ ਹੈ ਔਰ ਉਸ ਤੋਂ ਬਾਅਦ ਇਸ ਧਰਤੀ ਦੇ ਉੱਤੇ ਜਿਹੜੇ ਨੇਟਿਵ ਲੋਕ ਸੀ ਉਹਨਾਂ ਦੀਆਂ ਹੀ ਉਗਾਈਆਂ ਹੋਈਆਂ ਸੀ ਜਾਂ ਉਹਨਾਂ ਦੀ ਇਹ ਸੀ, ਇੱਥੋਂ ਯੂਰਪ 'ਚ ਗਈਆਂ। ਔਰ ਜੇ ਅਸੀਂ ਆਪਣੇ ਸਾਊਥ ਏਸ਼ੀਆ ਦੇ ਕੰਟੈਕਸਟ 'ਚ ਗੱਲ ਕਰੀਏ ਤਾਂ ਫਿਰ ਜਦੋਂ ਵਾਸਕੋ ਡੀ ਗਾਮਾ 15ਵੀਂ ਸਦੀ ਦੇ ਐਂਡ ਤੱਕ ਉੱਥੇ ਪਹੁੰਚਦਾ ਹੈ, ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਨੇ ਉੱਥੇ ਪਹੁੰਚਦੀਆਂ ਨੇ। ਔਰ ਜਹਾਂਗੀਰ ਦੇ ਜ਼ਮਾਨੇ ਦੇ ਵਿੱਚ ਅਕਬਰ ਤੋਂ ਬਾਅਦ ਇਹ ਜਿਹੜਾ ਤੰਬਾਕੂ ਹੈ ਉਹ ਉੱਥੇ ਪਹੁੰਚਦਾ ਔਰ ਇਹ ਸਾਰਾ ਪਾਰਟ ਸੋ ਜ਼ਾਹਰ ਹੈ ਕਿ ਇਸ ਦੇ ਨਾਲ ਮਨੁੱਖੀ ਸੱਭਿਅਤਾਵਾਂ, ਜਦੋਂ ਅਸੀਂ ਕਹਿੰਦੇ ਹਾਂ ਸਿਵਲਾਈਜੇਸ਼ਨ, ਦੁਨੀਆ ਦੀਆਂ ਸੱਭਿਅਤਾਵਾਂ ਦੀ ਗੱਲ ਹੁੰਦੀ ਹੈ, ਸਾਊਥ ਦੇ ਜਿਹੜਾ ਦੱਖਣੀ ਖਿੱਤਾ ਹੈ ਮਾਇਆਨ ਹੈ, ਕੋਈ ਸਾਡੇ ਖਿੱਤੇ ਦੇ ਵਿੱਚ ਸਿੰਧੂ ਘਾਟੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਹੈ, ਚਾਈਨੀਜ਼ ਸਿਵਲਾਈਜੇਸ਼ਨ ਦੀ ਗੱਲ ਹੈ, ਪਰਸ਼ੀਅਨ ਇਰਾਨੀ ਜਿਹਨੂੰ ਕਹਿੰਦੇ ਨੇ ਸੱਭਿਅਤਾ ਹੈ, ਮੈਸੋਪੋਟਾਮੀਆ ਦੀ ਹੈ। ਔਰ ਇਸ ਤਰੀਕੇ ਦੇ ਨਾਲ ਥਾਂ ਥਾਈਂ ਉਹਨਾਂ ਸਭ ਦਾ ਆਧਾਰ ਹੀ ਜਿਹੜਾ ਹੈ ਉਹ ਖੇਤੀਬਾੜੀ ਸੀ। ਔਰ ਬਹੁਤ ਵਾਰ ਬਹੁਤਿਆਂ ਨੇ ਜਿਹੜੀਆਂ ਸੱਭਿਅਤਾਵਾਂ ਦਰਿਆਵਾਂ ਦੇ ਕੰਢੇ ਆਈਆਂ ਔਰ ਉੱਥੇ ਹੀ ਡਿਵੈਲਪ ਹੋਈਆਂ ਤਾਂ ਕਿ ਪਾਣੀ ਦੀ ਕਮੀ ਨਾ ਹੋਏ
ਔਰ ਬਹੁਤ ਵਾਰ ਜਿਹੜੇ ਇੱਕ ਕਬੀਲੇ ਦਾ ਜਾਂ ਇੱਕ ਖਿੱਤੇ ਦਾ ਇੱਕ ਤੋਂ ਦੂਸਰੀ ਥਾਂ ਜਾਣਾ ਸੀ, ਉਹਦੇ 'ਚ ਉਹੀ ਹੈ ਜੇ ਮੀਂਹਾਂ ਤੇ ਡਿਪੈਂਡ ਕਰਦੇ ਨੇ, ਕਿਉਂਕਿ ਇਹਦੇ ਨਾਲ ਖੇਤੀਬਾੜੀ ਤੋਂ ਪਹਿਲਾਂ ਅਸੀਂ ਪਸ਼ੂ ਰੱਖਣੇ, ਉਹਨਾਂ ਨੂੰ ਲੈ ਕੇ ਜਿਹੜੇ ਅੱਜ ਵੀ ਜਦੋਂ ਅਸੀਂ ਜੰਮੂ ਕਸ਼ਮੀਰ ਦੇ ਜਾਂ ਈਵਨ ਹਿਮਾਚਲ ਔਰ ਉਹਨਾਂ ਖਿੱਤਿਆਂ ਦੇ ਕੁਝ ਕਬੀਲੇ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਗੁੱਜਰ ਕਬੀਲੇ ਨੇ ਖਾਸ ਤੌਰ ਤੇ ਉਹ ਅੱਜ ਵੀ ਇੱਕ ਥਾਂ ਤੇ ਸਟੇਸ਼ਨ ਨਹੀਂ ਹੁੰਦੇ, ਉਹਨਾਂ ਦੇ ਕੋਲ ਆਪਣੇ ਜਿਹੜੇ ਨੇ ਉਹ ਪਸ਼ੂ ਨੇ, ਉਹਨਾਂ ਨੂੰ ਲੈ ਕੇ ਉਹ ਮੂਵ ਕਰਦੇ ਨੇ। ਔਰ ਇਹਦੇ ਤੋਂ ਹੀ ਜਦੋਂ ਕੋਈ ਈਵਨ ਅੱਜ ਦੀ ਅੰਗਰੇਜ਼ੀ ਜ਼ਬਾਨ 'ਚ ਵੀ ਅਸੀਂ ਕਹਿੰਦੇ ਹਾਂ ਕਿ ਜਿਵੇਂ ਜੇ ਪੰਜਾਬ ਦੇ ਬੱਚੇ ਉੱਥੋਂ ਨਿਕਲਦੇ ਨੇ ਬਾਹਰ ਆਉਂਦੇ ਨੇ ਤਾਂ ਕਹਿੰਦੇ ਟੂ ਲੁੱਕ ਫॉर द ਗ੍ਰੀਨ ਪੈਸਚਰ, ਜੀ ਕਿ ਹਰਿਆਲੀ ਜਿੱਥੇ ਖਾਣ ਨੂੰ ਹੈ, ਕਿਉਂਕਿ ਇੱਥੋਂ ਹੀ ਆਇਆ ਕਿ ਜਦੋਂ ਇੱਕ ਥਾਂ ਨਹੀਂ ਸੀ ਹੁੰਦਾ ਤਾਂ ਫਿਰ ਉਹ ਲੈ ਕੇ ਡੰਗਰ ਔਰ ਆਪਣਾ ਸਾਰਾ ਹਰਡ ਤੁਰ ਪੈਂਦੇ ਸੀ ਕਿ ਕਿੱਥੇ ਜਿਹੜਾ ਉਹਨਾਂ ਦੀ ਵੀ ਖੁਰਾਕ ਹੋਏ ਔਰ ਇਹ ਹੋਏ। ਇਸ ਤਰੀਕੇ ਦੇ ਨਾਲ ਵੱਡੀ ਮਾਈਗ੍ਰੇਸ਼ਨ ਹੋਈ, ਅੱਜ ਜਹਾਜ਼ਾਂ 'ਚ ਹੁੰਦੀ ਹੈ, ਪਰ ਅੱਜ ਵੀ ਜਿੱਥੇ ਇੱਕ ਖਿੱਤੇ 'ਚ ਆਰਥਿਕ ਹਾਲਤ ਮਾੜੀ ਹੁੰਦੀ ਹੈ, ਤੁਸੀਂ ਜਿਹੜਾ ਕਿੱਥੇ ਤੁਹਾਨੂੰ ਰੋਟੀ ਮਿਲ ਸਕਦੀ ਹੈ ਚੱਜ ਨਾਲ, ਤੁਸੀਂ ਉਸ ਪਾਸੇ ਵੱਲ ਜਾਂਦੇ ਹੋ। ਸੋ ਜ਼ਾਹਰ ਹੈ ਕਿ ਬਈ ਇਸ ਧਰਤੀ ਨੂੰ ਅੱਜ ਅਸੀਂ ਦੁਨੀਆ ਭਰ ਦੇ ਵਿੱਚ ਕਨੈਕਟਡ ਦੇਖਦੇ ਹਾਂ। ਅੱਜ ਵੀ ਹਜ਼ਾਰਾਂ ਆਈਲੈਂਡ ਨੇ ਜਿਹੜੇ ਅਨਇਨਹੈਬਿਟਡ ਨੇ, ਜਿਨ੍ਹਾਂ ਦੇ ਵਿੱਚ ਕੋਈ ਨਹੀਂ ਰਹਿੰਦਾ, ਪਰ ਨੋਨ ਵਰਲਡ ਜਿਹੜਾ 7 ਬਿਲੀਅਨ ਦੇ ਲਗਭਗ ਲੋਕਾਂ ਦਾ ਉਹ ਇੱਕ ਦੂਜੇ ਦੇ ਬਾਰੇ ਜਾਣਦਾ ਹੈ। ਨਕਸ਼ੇ ਨੇ ਸਾਡੇ ਕੋਲ ਔਰ ਸਾਰਾ ਪਾਰਟ ਜੀ। ਇਹ ਵੱਖਰੀ ਗੱਲ ਹੈ ਕਿ ਦੁਨੀਆ ਦੇ ਵਿੱਚ ਉਸ ਮੁੱਢਲੇ ਕਿੱਤੇ ਤੋਂ ਬਾਅਦ ਵਕਤ ਪਾ ਕੇ ਜਿਉਂ-ਜਿਉਂ ਯੁੱਗ ਬਦਲੇ, ਜਿਹੜਾ ਅਸੀਂ ਸਾਇੰਟੀਫਿਕ ਯੁੱਗ ਤੱਕ ਪਹੁੰਚਦੇ ਹਾਂ ਅੱਜ ਤੋਂ 300-400 ਸਾਲ ਪਹਿਲਾਂ, ਨਵੀਆਂ ਕਾਢਾਂ ਇੰਡਸਟਰੀ ਔਰ 20ਵੀਂ ਸਦੀ 'ਚ ਸਾਡੇ ਦੇਖਦੇ ਹਾਂ ਕੰਪਿਊਟਰ ਔਰ ਦੂਸਰੇ ਸੈਕਟਰਸ ਜੇ ਟੈਕਨੋਲੋਜੀ ਕਿੱਥੇ ਦੀ ਕਿੱਥੇ ਚਲੀ ਗਈ। ਔਰ ਹੌਲੀ ਬੇਸ਼ੱਕ ਖੇਤੀਬਾੜੀ ਦਾ ਕਿੱਤਾ ਸ਼ਾਇਦ ਪਹਿਲੇ ਦਿਨ ਤੋਂ ਹੀ, ਭਾਵੇਂ ਖੇਤੀਬਾੜੀ ਕਰਨ ਵਾਲੇ ਕੁਦਰਤ ਦੇ ਨੇੜੇ ਨੇ, ਰੱਬ ਦੇ ਨੇੜੇ ਨੇ ਜੇ ਕਹਿਣਾ ਹੋਏ, ਕਿਉਂਕਿ ਬਹੁਤ ਕੁਝ ਕੁਦਰਤ ਤੇ ਹੀ ਸੀ। ਮੀਂਹ ਪੈ ਗਿਆ ਵੇੜੇ ਸਿਰ, ਜਾਂ ਜੇ ਕਿਸੇ ਦੀ ਫਸਲ ਜਦੋਂ ਪੱਕੀ ਹੈ ਉਦੋਂ ਗੜੇ ਨਾ ਪੈਣ, ਹੀਲਜ਼ ਨਾ ਪੈਣ, ਜਾਂ ਪੂਰੀਆਂ ਧੁੱਪਾਂ ਚੜ੍ਹਨ ਜਦੋਂ ਕਿ ਤੁਸੀਂ ਤੁਹਾਡੀਆਂ ਕਣਕਾਂ ਨਿਸਰਨੀਆਂ, ਉਸ ਦੇ ਲਈ। ਸੋ ਬਹੁਤ ਕੁਝ ਕੁਦਰਤ ਦੇ ਨਾਲ ਜੁੜਿਆ ਹੋਇਆ ਸੀ। ਇਸ ਲਈ ਕਿਸਾਨ ਜਿੱਥੇ ਉਸ ਦੇ ਅੰਦਰ ਇੱਕ ਭੈ ਭਾਵਨੀ ਵੀ ਰਹੀ ਹੈ, ਉੱਥੇ ਉਹਨੂੰ ਅੰਨਦਾਤਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਕਿ ਅਲਟੀਮੇਟਲੀ ਹਿਊਮਨ ਐਗਜ਼ਿਸਟੈਂਸ ਜਿਹੜੀ ਹੈ ਉਹ ਹਿਊਮਨ ਬੀਇੰਗ ਦੇ ਨਾਲ ਢਿੱਡ ਜੁੜਿਆ ਹੋਇਆ ਹੈ, ਔਰ ਉਹ ਉਸ ਦਾ ਜਿਹੜਾ ਪੈਦਾ ਕਰਨ ਵਾਲਾ ਹੈ ਉਹ ਕਿਸਾਨ ਹੈ, ਜਿਹੜਾ ਕਿ ਉਸ ਨੂੰ ਉਸ ਲੋੜ ਦੀ ਪੂਰਤੀ ਕਰਦਾ ਹੈ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਐਕਸਪਲੋਇਟੇਸ਼ਨ ਵੀ ਹੁੰਦੀ ਰਹੀ। ਵੱਡੇ ਕਬੀਲੇ ਜਿਹੜੇ ਨੇ ਜਦੋਂ ਕਾਬਜ਼ ਹੋ ਜਾਂਦੇ ਸੀ, ਵੱਡੀਆਂ ਜ਼ਮੀਨਾਂ ਨੂੰ ਆਪਣੇ ਉਹਦੀ ਮਲਕੀਅਤ ਬਣ ਜਾਂਦੀ ਸੀ, ਦੂਜੇ ਉਹਨਾਂ ਦੇ ਮੁਜ਼ਾਰੇ ਬਣ ਜਾਂਦੇ ਸੀ, ਕਿਸਾਨ ਉਹਨਾਂ ਨੂੰ ਉਹ ਉਹਨਾਂ ਦੇ ਲਈ ਕੰਮ ਕਰਦੇ ਸੀ। ਜਾਂ ਜਿੱਥੇ ਉਹਨਾਂ ਦੇ ਕੋਲੋਂ ਨਹੀਂ ਵੀ ਜ਼ਮੀਨਾਂ ਲਈਆਂ ਗਈਆਂ, ਉੱਥੇ ਜਿਵੇਂ ਅਸੀਂ ਆਪਣੇ ਖਿੱਤੇ 'ਚ ਦੇਖੀਏ ਕਿ ਅੱਧੀ ਜਿਹੜੀ ਤੁਹਾਡੀ ਉਪਜ ਹੈ ਉਹ ਹਕੂਮਤ ਲੈ ਜਾਂਦੀ ਸੀ। ਜਿਹੜੀ ਵੀ ਹਕੂਮਤ ਦਿੱਲੀ 'ਚ ਹੋਏ, ਉਹਨਾਂ ਦੇ ਸਟੇਟ ਦੇ ਜਾਂ ਦੂਜਾ ਸਾਰੀ ਜਿਹੜੀ ਇਕਨੋਮੀ ਹੈ ਉਹਦਾ ਫਿਰ ਵੀ ਆਧਾਰ ਖੇਤੀਬਾੜੀ ਸੀ। ਹਾਲਾਂ ਵਕਤ ਦੇ ਨਾਲ ਜਿਉਂ ਵਪਾਰ ਡਿਵੈਲਪ ਹੋਇਆ, ਕਿਤੇ ਸਿਲਕ ਆ ਗਿਆ, ਕਿਤੇ ਚਾਹ ਪੱਤੀ ਆ ਗਈ, ਕਿਤੇ ਹੋਰ ਚੀਜ਼ਾਂ 20ਵੀਂ ਸਦੀ ਤੱਕ ਪਹੁੰਚਦੇ ਆ, ਤੇ ਸਾਰੀਆਂ ਹੀ ਜਿਹੜੀਆਂ ਯੂਰਪੀਅਨ ਪਾਵਰਸ ਨੇ ਇਹਨਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ। ਜਿਹੜੀ ਚੀਜ਼ ਉਹਨਾਂ ਦੇ ਪ੍ਰੋਡਿਊਸ ਹੁੰਦੀ ਸੀ ਉੱਥੋਂ ਕੱਢ ਕੇ ਆਪਣੇ ਲੈ ਆਏ, ਉਹਨਾਂ ਨੂੰ ਫੈਕਟਰੀਆਂ ਦੇ ਵਿੱਚ ਕੱਪੜੇ ਬਣਾ ਦਿੱਤੇ, ਕਾਟਨ ਨੂੰ ਜਿਹੜਾ ਉਹ ਵੱਡੀ ਇੰਡਸਟਰੀ ਬਣਾ ਲਈ ਇਹ ਸਾਰੇ ਦੀ, ਔਰ ਇਸ ਸਾਰੇ ਚੋਂ ਉਹ ਅਮੀਰ ਹੁੰਦੇ ਗਏ। ਲੇਕਿਨ ਜੇ ਇਸ ਸਾਰੇ ਪੀਰੀਅਡ 'ਚ ਅਸੀਂ ਖੇਤੀਬਾੜੀ ਦੇ ਹਵਾਲੇ ਨਾਲ ਦੇਖੀਏ ਆਪਣੇ ਖਿੱਤੇ 'ਚ, ਕਿ ਅਸੀਂ ਜਿਹੜਾ ਖੇਤੀਬਾੜੀ ਤੇ ਡਿਪੈਂਡੈਂਟ ਲੋਕ ਸੀ ਉਹ ਕਮਜ਼ੋਰ ਤੋਂ ਕਮਜ਼ੋਰ ਹੁੰਦੇ ਚਲੇ ਗਏ। ਹਕੂਮਤਾਂ ਨੇ ਵੀ ਉਹਨਾਂ ਨੂੰ ਐਕਸਪਲੋਇਟ ਕੀਤਾ। ਔਰ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ, ਔਰ ਜਿਵੇਂ ਕੱਲ ਜਿਹੜਾ ਪ੍ਰੋਗਰਾਮ 9:30 ਤੋਂ 10 ਤੱਕ 9 ਤੋਂ 10 ਤੱਕ 1 ਘੰਟੇ ਦੀ ਪੈਨਲ ਡਿਸਕਸ਼ਨ ਸੀ, ਜਿਹਦੇ 'ਚ ਕਿ ਲੋਹਗੜ੍ਹ ਫੋਰਟ ਦੀ ਗੱਲ ਹੋਈ, ਜਿਹਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਔਰ ਉਹਦੀ ਕਾਫੀ ਜਿਹੜੀ ਹੈ ਸ਼ੇਅਰਸ ਔਰ ਸਰਕੂਲੇਸ਼ਨ ਹੋਈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਅਸੀਂ ਆਪਣੇ ਜਰਨੈਲ ਦੇ ਤੌਰ ਤੇ, ਉਸ ਰੈਵੋਲੂਸ਼ਨਰੀ ਦੇ ਤੌਰ ਤੇ, ਔਰ ਜਿਨ੍ਹਾਂ ਨੇ ਉਸ ਧਰਤੀ ਦੇ ਉੱਤੇ 800 ਸਾਲ ਬਾਅਦ ਉਸ ਧਰਤੀ ਦੀ ਫਿਜ਼ਾ ਨੂੰ ਬਦਲਿਆ। ਜੇ ਆਰਥਿਕ ਖੇਤਰ ਦੇ ਵਿੱਚ ਕਹਿਣਾ ਹੋਏ, ਜਦੋਂ ਅਜੇ ਫਰਾਂਸ ਦਾ ਜਿਹੜਾ ਰੈਵੋਲੂਸ਼ਨ ਨਹੀਂ ਸੀ ਆਇਆ, ਕਿਉਂਕਿ ਸਭ ਤੋਂ ਪਹਿਲਾਂ ਜਦੋਂ ਤੁਸੀਂ ਵਰਲਡ ਹਿਸਟਰੀ ਪੜ੍ਹਦੇ ਹੋ ਤੇ ਫ੍ਰੈਂਚ ਰੈਵੋਲੂਸ਼ਨ ਨੂੰ ਕ੍ਰੈਡਿਟ ਦਿੱਤਾ ਜਾਂਦਾ ਹੈ
ਕਿ ਜੀ ਉੱਥੋਂ ਦੇ ਜਿਹੜੇ ਕਿਸਾਨਾਂ ਨੇ ਜਿਹੜੀ ਆ ਉਹ ਚੇਂਜ ਲਿਆਂਦੀ ਔਰ ਉਹਨਾਂ ਨੇ ਇੱਕ ਹਕੂਮਤ ਜਿਹੜੀ ਸੀ ਮੋਨਾਰਕੀ ਖਤਮ ਕੀਤੀ। ਪਰ ਇਹ ਹਿਸਟੋਰੀਕਲੀ ਕਿਉਂਕਿ ਅਸੀਂ ਆਪਣੀ ਹਿਸਟਰੀ ਦੁਨੀਆ ਨੂੰ ਦੱਸ ਹੀ ਨਹੀਂ ਸਕੇ, ਉਸ ਤੋਂ ਆਲਮੋਸਟ 80 ਸਾਲ ਪਹਿਲਾਂ 77-78 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ 1710 ਦੇ ਵਿੱਚ ਜਦੋਂ ਪਹਿਲਾ ਸਿੱਖ ਰਾਜ ਕਾਇਮ ਕਰਦੇ ਨੇ, ਜਿਸ ਦੀ ਰਾਜਧਾਨੀ ਜਿਹੜੀ ਹੈ ਲੋਹਗੜ੍ਹ ਹੈ, ਉਸ ਦੇ ਵਿੱਚ ਜਿਹੜੇ ਮੁੱਢਲੇ ਜਿਹੜੇ ਨੇ ਆਰਡੀਨੈਂਸ ਜੇ ਅੱਜ ਦੀ ਜ਼ਮਾਨ 'ਚ ਕਹਿਣਾ ਹੋਏ ਉਦੋਂ ਅਸੀਂ ਫਰਮਾਨ ਜਾਂ ਹੁਕਮ ਕਵਾਂਗੇ, ਉਹਨਾਂ ਦੇ ਵਿੱਚ ਇੱਕ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਕਿ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਸੋ ਇਹ ਸਦੀਆਂ ਤੋਂ ਨਹੀਂ ਹਜ਼ਾਰਾਂ ਸਾਲਾਂ ਤੋਂ ਜਿਹੜੀ ਆਮ ਕਿਸਾਨ ਦੀ, ਔਰ ਉਹਦੇ 'ਚ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਸਵਾਲ ਨਹੀਂ ਸੀ, ਇਹ ਬਹੁਤ ਵੱਡੀ ਰਾਤ ਸੀ। ਔਰ ਇਹ ਜਦੋਂ ਉਹਨਾਂ ਨੇ ਆਪਣਾ ਜਿਹੜਾ ਰਾਇਲ ਸਟੈਂਪ ਸ਼ਾਹੀ ਮੋਹਰ ਦੇ ਉੱਤੇ ਵੀ ਸ਼ਬਦ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਲਿਖਿਆ। ਸੋ ਜ਼ਾਹਰ ਹੈ ਕਿ ਤੇਗ ਦੀ ਵਰਤੋਂ, ਤਾਕਤ ਦੀ ਵਰਤੋਂ, ਰਾਜਸੀ ਸ਼ਕਤੀ ਦੀ ਵਰਤੋਂ ਇਸ ਲਈ ਵੀ ਜ਼ਰੂਰੀ ਹੈ ਕਿ ਦੇਗ ਹੋਏ, ਇਕਨੋਮਿਕਲ ਪ੍ਰੋਸਪੈਰਿਟੀ ਹੋਏ, ਕੋਈ ਭੁੱਖਾ ਨਾ ਸੋਵੇ, ਕੋਈ ਕਿਸਾਨ ਨੂੰ ਐਕਸਪਲੋਇਟ ਨਾ ਕਰੇ, ਕੋਈ ਮਜ਼ਦੂਰ ਦੀ ਮਜ਼ਦੂਰੀ ਦਾ ਹੱਕ ਨਾ ਮਾਰੇ, ਕੋਈ ਕਿਸੇ ਨੂੰ ਰਿੰਜਾਏ ਨਾ, ਤੰਗ ਨਾ ਕਰੇ। ਸੋ ਬੇਸਿਕਲੀ ਪੋਲੀਟੀਕਲ ਪਾਵਰ ਜਿਹੜੀ ਕਿ ਸੌੜ ਚੋਂ ਨਿਕਲਦੀ ਹੈ, ਉਸ ਦਾ ਕਾਰਨ ਹੀ ਇਹ ਹੈ ਕਿ ਭਾਈ ਜਿਹੜੀ ਸਾਰੇ ਰਿਸੋਰਸਿਸ ਨੇ, ਜਿਹੜੀਆਂ ਕੁਦਰਤ ਦੀਆਂ ਨਿਯਮਤਾਂ ਨੇ, ਉਹਨਾਂ ਦੀ ਇਕੁਅਲ ਡਿਸਟ੍ਰੀਬਿਊਸ਼ਨ ਹੋਏ, ਕੋਈ ਕਿਸੇ ਦੇ ਹੱਕਾਂ ਦੇ ਉੱਤੇ ਛਾਪਾ ਨਾ ਮਾਰੇ। ਔਰ ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਫਰਮਾਨ, ਔਰ ਅਸੀਂ ਉਸ ਤੋਂ ਪਹਿਲਾਂ ਜੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਹੀ ਦੇਖੀਏ ਕਿ ਅੱਜ ਵੀ ਲੰਗਰ ਸਾਡੇ ਗੁਰਦੁਆਰਿਆਂ ਦਾ ਕਿਉਂ ਇੱਕ ਇੰਨਾ ਅਹਿਮ ਹਿੱਸਾ ਹੈ, ਔਰ ਦੁਨੀਆ ਭਰ ਦੇ ਲੋਕ ਜਿਹੜੇ ਸਿੱਖੀ ਵੱਲ ਜਦੋਂ ਦੇਖਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਵੀ ਲੰਗਰ ਦਾ ਮੁਕਾਬਲਾ ਜਿਹਦੇ 'ਚ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਕੋਈ ਵੀ ਬੈਠ ਸਕਦਾ ਹੈ, ਜਿੰਨਾ ਚਾਹੇ ਖਾ ਸਕਦਾ ਹੈ। ਔਰ ਦਰਬਾਰ ਸਾਹਿਬ ਦਾ ਲੰਗਰ ਜਿਹੜਾ 1 ਲੱਖ ਦੇ ਕਰੀਬ ਲੋਕ ਰੋਜ਼ਾਨਾ ਉੱਥੇ ਛਕਦੇ ਨੇ। ਦੁਨੀਆ ਦੀ ਨਿਊਯਾਰਕ ਟਾਈਮਜ਼ ਨੇ ਵੀ ਉਹਨੂੰ ਲਾਰਜੈਸਟ ਈਟਰੀ ਆਫ ਦਾ, ਭਾਵੇਂ ਉਹਨਾਂ ਨੇ ਆਪਣੀ ਲੈਂਗੁਏਜ ਯੂਜ਼ ਕੀਤੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਉਸ 'ਚੋਂ ਹੀ ਜਦੋਂ ਅਸੀਂ ਸਿੱਖੀ ਦੇ 2 ਪਹਿਲੇ ਉਪਦੇਸ਼ ਗੁਰੂ ਨਾਨਕ ਸਾਹਿਬ ਦੇ ਨੇ, ਸੰਗਤ ਤੇ ਪੰਗਤ, ਇਕੱਠੇ ਬੈਠ ਕੇ ਬਿਨਾਂ ਕਿਸੇ ਡਿਸਟਿੰਕਸ਼ਨ ਤੋਂ, ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਰੱਬ ਦੀ ਸਿਫਤ ਸਲਾਹ, ਔਰ ਪੰਗਤ ਇੱਕ ਡਿਸਪਲਿਨ ਜਿਹਦੇ 'ਚ ਕਿ ਸਭ ਬਰਾਬਰ ਬੈਠੇ ਨੇ। ਜਿੱਥੇ ਇਕੁਆਲਿਟੀ ਹੈ ਉੱਥੇ ਪੰਗਤ। ਔਰ ਗੁਰੂ ਅਮਰਦਾਸ ਜੀ ਨੇ ਤਾਂ ਫਿਰ ਇਹ ਮੈਂਡੇਟਰੀ ਕਰ ਦਿੱਤਾ ਕਿ ਪਹਿਲੇ ਪੰਗਤ ਪਾਛੇ ਸੰਗਤ, ਕਿ ਜਿਹਨੇ ਮੇਰੇ ਦੀਦਾਰ ਕਰਨੇ ਨੇ, ਦੀਵਾਨ ਚ ਆਉਣਾ, ਉਹ ਪਹਿਲਾਂ ਲੰਗਰ ਛਕੇ। ਸੋ ਜ਼ਾਹਿਰ ਹੈ ਕਿ ਇਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ, ਖਾਲਸਾ ਰਾਜ, ਤੇ ਉਸ ਦੇ ਵਿੱਚ ਦੇਗ ਦੀ ਗੱਲ ਔਰ ਇਹ ਕਿਸਾਨਾਂ ਨੂੰ ਜਿਹੜਾ ਹੈ ਉਹ ਜ਼ਮੀਨਾਂ ਦੇ ਹੱਕ ਮਾਲਕੀ ਦੇਣ ਦੀ ਗੱਲ, ਇਹ ਉਹਨਾਂ ਸਿਧਾਂਤਾਂ ਦੇ ਤਹਿਤ ਹੀ ਸੀ। ਪਰ ਅੱਜ ਇਹ ਅਫਸੋਸ ਦੇ ਨਾਲ ਮੈਂ ਇਹ ਸਾਰਾ ਪਿਛੋਕੜ ਇਸ ਲਈ ਡਿਸਕਸ ਕੀਤਾ ਕਿ 2 ਖਬਰਾਂ ਜਿਹੜੀਆਂ ਅੱਜ ਦੇ ਮੀਡੀਆ 'ਚ ਇੱਕੋ ਵੇਲੇ ਆਲਮੋਸਟ ਫਰੰਟ ਨਿਊਜ਼ ਹੀ ਸੀ, ਔਰ ਮੇਰੇ ਮਨ 'ਚ ਕਾਫੀ ਸਾਰਾ ਦਿਨ ਇਹ ਘੁੰਮਦਾ ਰਿਹਾ ਕਿ ਵਾਟ ਏ ਕੰਟਰਾਸਟ। ਉਹ ਪੰਜਾਬ ਜਿਹੜਾ, ਜੇ ਅਸੀਂ ਇਕੱਲੇ ਪੰਜਾਬ ਦੇ ਹਵਾਲੇ ਨਾਲ ਜਾਂ ਅੱਜ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਕਿ ਕਦੇ ਇਹੀ ਕਿਸਾਨ, ਜਦੋਂ ਕਿ ਸਮੁੱਚਾ ਪੰਜਾਬ 47 ਤੋਂ ਪਹਿਲਾਂ ਇੱਕ ਸੀ, ਅੰਗਰੇਜ਼ਾਂ ਨੇ ਜਿਹੜੇ ਬਾਹਰ ਜੰਗਲ ਸੀ ਉਹ ਕੱਟ ਕੇ ਆਬਾਦ ਕੀਤੇ, ਨਹਿਰੀ ਸਿਸਟਮ ਲਿਆਂਦਾ, ਔਰ ਸਭ ਤੋਂ ਵੱਧ ਪੰਜਾਬੀ ਕਿਸਾਨਾਂ ਨੇ, ਖਾਸ ਤੌਰ ਤੇ ਸਿੱਖ ਕਿਸਾਨਾਂ ਨੇ, ਉਹ ਨੀਲੀ ਬਾਰ, ਸੰਦਲੀ ਬਾਰ, ਮਿੰਟਗੁਮਰੀ ਹੋਏ, ਸਰਗੋਦਾ ਹੋਏ, ਲਾਇਲਪੁਰ ਹੋਏ, ਜਿਹੜੇ ਸਾਰੇ ਸੀ, ਇਹਨਾਂ ਨੂੰ ਉਹਨਾਂ ਨੇ ਨਾ ਸਿਰਫ ਹਰੇ ਭਰੇ ਉਹਨਾਂ ਖੇਤਾਂ ਦੇ ਵਿੱਚ ਬਦਲਿਆ ਹੈ। ਔਨ ਰੈਕਰਡ ਹੈ ਕਿ ਦੁਨੀਆ ਦੇ ਵਿੱਚ ਕਣਕ ਦਾ ਭਾਅ ਉਦੋਂ ਮੁਕਰਰ ਕੀਤਾ ਜਾਂਦਾ ਸੀ ਜਦੋਂ ਪੰਜਾਬ ਦੀ ਕਣਕ ਜਿਹੜੀ ਹੈ ਉਹ ਮੰਡੀਆਂ ਜਾਂਦੀ ਸੀ। 47 ਦੀ ਵੰਡ ਹੋਈ, ਬੜੀ ਡਿਸਪ੍ਰੋਪੋਰਸ਼ਨੇਟ ਸੀ, ਕਿਉਂਕਿ ਸਿੱਖ ਭਾਵੇਂ ਪੰਜਾਬ ਦੀ ਆਬਾਦੀ ਦਾ ਉਸ ਵੇਲੇ ਲਗਭਗ 13-13.5% ਜਿਹੜਾ ਬ੍ਰਿਟਿਸ਼ ਆਕੂਪਾਈਡ ਪੰਜਾਬ ਸੀ, ਪਰ ਉਹਨਾਂ ਦੇ ਕੋਲ ਲਗਭਗ 33-34% ਜਿਹੜਾ ਉਹ ਰੈਵਨਿਊ ਦਿੰਦੇ ਸੀ, ਜ਼ਮੀਨ ਉਹਨਾਂ ਦੇ ਕੋਲ ਸੀ। ਲੇਕਿਨ ਜਦੋਂ ਉਹ ਇੱਧਰ ਆਏ, ਜ਼ਾਹਰ ਹੈ ਕਿ ਜਿਹੜੇ ਪੂਰਬੀ ਪੰਜਾਬ ਚੋਂ ਜਾਂ ਮਸ਼ਰਕੀ ਪੰਜਾਬ, ਜਿਹਨੂੰ ਸਾਡੇ ਦੂਸਰੀ ਜ਼ਬਾਨ 'ਚ ਕਹਿਣਗੇ ਲੈਂਦੇ ਪੰਜਾਬ ਵਾਲੇ, ਇੱਥੋਂ ਜਿਹੜੇ ਸਾਡੇ ਮੁਸਲਮਾਨ ਭਰਾ ਭੈਣਾਂ ਗਏ, ਉਹਨਾਂ ਦੇ ਕੋਲ ਜ਼ਮੀਨਾਂ ਘੱਟ ਸਨ। ਸੋ ਇਹਨਾਂ ਨੇ ਜਦੋਂ ਕਲੇਮ ਦਿੱਤੇ ਤਾਂ ਉਹਨਾਂ ਨੇ ਕਿਹਾ ਜੀ ਰੁਪਈਏ ਬਦਲੇ ਚਵਾਨੀ, ਕਿ ਜੇ ਤੁਹਾਡੀ ਉੱਥੇ
100 ਕਿੱਲੇ ਜ਼ਮੀਨ ਸੀ ਤੇ ਇੱਥੇ ਤੁਹਾਨੂੰ ਸਿਰਫ 25 ਕਿੱਲੇ ਮਿਲੇਗੀ ਜੀ। ਸੋ ਪਹਿਲਾਂ ਤਾਂ ਇਹ ਸਭ, ਔਰ ਇਹ ਜਿਹੜਾ ਪੰਜਾਬ ਸੀ, ਈਸਟ ਪੰਜਾਬ, ਇਹ ਵੀਟ ਡੈਫਿਸਿਟ ਸੀ ਕਿਉਂਕਿ ਕੋਈ ਸਿਸਟਮ ਨਹੀਂ ਸੀ, ਔਰ ਉਹ ਜਿਹੜਾ ਪੂਰਾ ਫਰਟਾਈਲ ਉਪਜਾਊ ਪੰਜਾਬ ਸੀ ਉਹ ਅਸੀਂ ਉਧਰ ਛੱਡ ਆਏ। ਹੁਣ ਕਿਵੇਂ 47 ਤੋਂ 1965-66 ਤੱਕ ਪਹੁੰਚਦੇ ਆ, ਲਗਭਗ 17-18 ਸਾਲਾਂ 'ਚ ਇੱਕ ਪਾਸੇ 40% ਸਿੱਖ ਪਨਾਹਗੀਰ ਬਣ ਕੇ ਬੈਠੇ ਸੀ, ਜ਼ਮੀਨਾਂ ਵੀ ਅਲਾਟ ਹੋਈਆਂ, ਕਈ ਵਾਰੀ 6-6 ਟੁਕੜਿਆਂ 'ਚ ਸੀ, ਕੋਈ ਇੱਥੇ ਹੈ, ਕੋਈ ਜਦੋਂ ਤੱਕ ਚੱਕਬੰਦੀ ਜਾਂ ਜਿਹਨੂੰ ਮੁਰੱਬਾਬੰਦੀ ਕਹਿੰਦੇ ਨੇ ਨਹੀਂ ਹੋਏ ਉਦੋਂ ਤੱਕ ਇਸ ਮੁਰੱਬਾਬੰਦੀ ਵੀ ਜਾ ਕੇ 1955-56 ਦੇ ਪੀਰੀਅਡ 'ਚ ਹੁੰਦੀ ਹੈ। ਸੋ ਆਲਰੇਡੀ 8 ਸਾਲ ਗੁਜ਼ਰ ਚੁੱਕੇ ਸੀ, ਔਰ 10 ਸਾਲ ਦੇ ਵਿੱਚ ਉਹ ਜਿਹੜੀ ਬਿਲਕੁਲ ਬੰਜਰ ਧਰਤੀ ਜਾਂ ਜਿੱਥੇ ਘੱਟ ਜਿਹੜੀ ਹੈ ਉਹ ਉਪਜ ਹੁੰਦੀ ਸੀ ਉਸ ਨੂੰ ਸਿੱਖਾਂ ਨੇ ਲਹਿ ਲਹਾਂਦੇ ਖੇਤਾਂ 'ਚ ਬਦਲ ਦਿੱਤਾ, ਔਰ ਅਗਲੇ 10-12-15 ਸਾਲ ਦੇ ਵਿੱਚ ਫਿਰ ਇਹ ਹੋਇਆ ਕਿ ਗ੍ਰੀਨਰੀ ਆਫ ਇੰਡੀਆ, ਕਿ ਸਾਰੇ ਭਾਰਤ ਨੂੰ ਖਵਾਉਣ ਵਾਲਾ ਪੰਜਾਬ ਦਾ ਕਿਸਾਨ, ਔਰ ਜਿਹੜੀ ਸੈਂਟਰਲ ਪੂਲ ਹੁੰਦਾ ਹੈ ਇਕੱਠਾ ਵੀਟ ਪੂਲ ਦੇ ਵਿੱਚ 60% ਦੀ ਕਣਕ ਕੱਲਾ ਪੰਜਾਬ ਦੇ ਰਿਹਾ, ਵਾਧੂ ਇਨ ਐਡੀਸ਼ਨ ਉਸ ਡਿਸਟ੍ਰੀਬਿਊਸ਼ਨ ਤੋਂ 40% ਜਿਹੜਾ ਉਹ ਝੋਨਾ ਦੇ ਰਿਹਾ, ਚੌਲ ਦੇ ਰਿਹਾ। ਸੋ ਇੱਕ ਵੱਖਰੀ ਕਹਾਣੀ ਹੈ ਕਿ ਨਾ ਸਿਰਫ ਪੰਜਾਬ 'ਚ ਸਿੱਖ ਕਿਸਾਨਾਂ ਨੇ ਆਪਣੀ ਮਿਹਨਤ ਦੇ ਨਾਲ, ਔਰ ਜਿਹਦੇ ਚੋਂ ਫਿਰ ਲਾਲ ਬਹਾਦਰ ਸ਼ਾਸਤਰੀ ਦੇ ਜ਼ਮਾਨੇ 'ਚ 1966 'ਚ ਜੈ ਜਵਾਨ ਜੈ ਕਿਸਾਨ ਨਿਕਲਿਆ, ਔਰ ਇਹਨਾਂ ਨੇ ਸੀ ਜੀ ਗ੍ਰੀਨ ਰੈਵੋਲੂਸ਼ਨ। ਔਰ ਇਹੀ ਨਹੀਂ, ਹਰਿਆਣਾ ਹੋਏ, ਯੂਪੀ ਹੋਏ, ਔਰ ਅੱਜ ਜਿਹੜਾ ਊਧਮ ਸਿੰਘ ਨਗਰ ਜ਼ਿਲ੍ਹਾ ਜਿਹੜਾ ਕਿ ਉੱਤਰਾਖੰਡ ਦੇ ਵਿੱਚ ਗਿਆ, ਜਿੱਥੇ ਜਿੱਥੇ ਸਿੱਖ ਕਿਸਾਨ ਬੈਠੇ ਨੇ ਉਹੀ ਵੱਧ ਤੋਂ ਵੱਧ ਪ੍ਰੋਡਿਊਸ ਹੈ, ਕਿਉਂਕਿ ਪੰਜਾਬ ਤੋਂ ਬਾਅਦ ਹਰਿਆਣਾ ਐਗਰੀਕਲਚਰ ਪ੍ਰੋਡਿਊਸ 'ਚ ਆ ਗਿਆ, ਪ੍ਰੋਡਕਸ਼ਨ 'ਚ ਆ ਗਿਆ, ਫਿਰ ਯੂਪੀ ਆ ਗਿਆ ਜਾਂ ਉੱਤਰਾਖੰਡ ਊਧਮ ਸਿੰਘ ਨਗਰ ਔਰ ਦੂਸਰਾ। ਸੋ ਕੁੱਲ ਮਿਲਾ ਕੇ ਜਿੱਥੇ ਇੱਕ ਪਾਸੇ ਸਿੱਖਾਂ ਨੇ ਇਹ ਦੇਸ਼ ਬਣਾਉਣ ਦੇ ਲਈ ਆਪਣੀ ਸਭ ਤੋਂ ਵੱਧ ਕੁਰਬਾਨੀ ਕੀਤੀ, 47 'ਚ ਅਸੀਂ ਬਿਨਾਂ ਹਿੱਸਾ ਲਏ ਕਿਸੇ ਪਾਸਿਓਂ ਪਨਾਹਗੀਰ ਬਣ ਕੇ ਇਹਨਾਂ ਦੇ ਰਹਿਮੋ ਕਰਮ ਤੇ ਆਏ, ਔਰ ਫਿਰ ਉਹ ਸਾਰੇ ਦੇਸ਼ ਨੂੰ ਜਿਹੜਾ ਅੰਨ ਮੰਗਵਾਉਂਦਾ ਸੀ, ਥਰਡ ਰੇਟ ਕਣਕ ਅਮਰੀਕਾ ਦੀ ਕਲਿਆਣ 227 ਤੇ ਫਲਾਣਾ ਲਾਲ ਕਣਕ ਲਾਲ ਰੋਟੀ, ਮੈਨੂੰ ਯਾਦ ਹੈ ਆਪਣੇ ਬਚਪਨ ਦਾ, ਔਰ ਕਈ ਵਾਰੀ ਉਹਦਾ ਆਟਾ ਹੀ ਗੁੰਨਣਾ ਔਖਾ ਹੁੰਦਾ ਸੀ। ਤੇ ਉਸੇ ਹੀ ਭਾਰਤ ਨੂੰ, ਉਹਦੀ ਆਬਾਦੀ ਭਾਰਤ ਦੀ 3 ਗੁਣਾ ਹੋਈ, ਪਰ ਉਹਨਾਂ ਨੇ ਉਹਨੂੰ ਵੀਟ ਐਕਸਪੋਰਟ ਕਰਨ ਤੱਕ ਪਹੁੰਚਾ ਦਿੱਤਾ ਹੈ। ਅੱਜ ਉਸ ਪੰਜਾਬ ਦਾ ਕਿਸਾਨ ਜੇ ਰੋਜ਼ਾਨਾ, ਔਰ ਇਹਨੂੰ ਸਾਲ ਤੋਂ ਜ਼ਿਆਦਾ ਹੋ ਗਿਆ ਅਮਰਿੰਦਰ ਨੂੰ, ਔਰ ਇਹ ਕਹਾਣੀ ਪਿਛਲੇ ਕਈ ਸਾਲਾਂ ਤੋਂ ਆਤਮਘਾਤਾਂ ਦੀ ਚੱਲ ਰਹੀ ਹੈ, ਕਿਸਾਨਾਂ ਦਾ ਸੁਸਾਈਡ, ਔਰ 2-3 ਦਿਨ ਪਹਿਲਾਂ ਸੀ ਕਿ 2 ਸੁਸਾਈਡ ਪਰ ਡੇ ਜਿਹੜੇ ਰਿਪੋਰਟਡ ਹੁੰਦੇ ਨੇ, ਔਰ ਕਿਸਾਨ ਪੰਜਾਬ ਦਾ ਜਿਹੜਾ ਇਸ ਭਾਵੇਂ ਬਾਕੀ ਥਾਵਾਂ ਤੇ ਵੀ ਹੋ ਰਿਹਾ, ਲੇਕਿਨ ਅਸੀਂ ਪੰਜਾਬ ਦੇ ਹਵਾਲੇ ਨਾਲ ਇਸ ਲਈ ਗੱਲ ਕਰਦੇ ਹਾਂ, ਇੱਕ ਤਾਂ ਸਾਡਾ ਹੋਮਲੈਂਡ ਹੈ, ਦੂਸਰਾ ਕਿੱਥੇ ਸਿੱਖ ਦਾ ਉਹ ਪ੍ਰਾਈਡ ਜਿਹੜਾ ਕਿ ਮੋਢੇ ਦੇ ਉੱਤੇ ਉਸਨੇ ਕਈ ਰੱਖੀ ਹੈ ਔਰ ਫਖਰ ਦੇ ਨਾਲ ਖੇਤਾਂ 'ਚ ਤੁਰਿਆ ਜਾ ਰਿਹਾ ਹੈ, ਉਸ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਭਾਈ ਉਹ ਜਿਹੜਾ ਜਦੋਂ ਧਨੀ ਰਾਮ ਚਾਤਰਕ ਵਰਗਾ ਵੀ ਪੰਜਾਬ ਦੇ ਉਸ ਕਿਸਾਨ ਦੀ ਹੱਡ ਭੰਨਵੀਂ ਮਿਹਨਤ ਦੀ ਗੱਲ ਕਰਦਾ ਹੈ, ਉਸ ਦੀ ਜਿਹੜੀ ਹੈ ਉਹ ਸਾਧੂ ਬਿਰਤੀ ਦੀ ਗੱਲ ਕਰਦਾ, ਤੇ ਉਹ ਜਦੋਂ ਇਹ ਕਹਿੰਦਾ ਹੈ ਕਿ ਵੀ ਕੱਕਰੀ ਰੁੱਤ ਸਿਆਲ ਦੀ ਧਰਤੀ ਸੁੰਨ ਮਸਾਨ, ਖਲਕਤ ਸੁੱਤੀ ਅੰਦਰੀ ਨਿੱਗੀਆਂ ਬੁਕਲਾਂ ਤਾਣ, ਪਿਛਲੀ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ, ਬੁਕਲੋਂ ਮੂੰਹ ਜੇ ਕੱਢੀਏ ਪਾੜਾ ਪੈਂਦਾ ਖਾਣ, ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ, ਜਾਂ ਕੋਈ ਕਰਦਾ ਭਗਤ ਜਨ ਖੂਹ ਤੇ ਇਸ਼ਨਾਨ, ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਰਸਾਨ। ਹੁਣ ਕਿੱਥੇ ਉਹ ਕਿਸਮਤ ਦਾ ਬਲੀ ਜਿਹੜਾ ਜਿਹਨੂੰ ਆਪਣੇ ਡੋਲਿਆਂ ਤੇ ਮਾਣ ਹੈ ਕਿ ਉਹ ਕੁਦਰਤ ਦੇ ਨਾਲ ਜਿਹੜਾ ਇੱਕਮਿਕ ਹੋ ਕੇ ਕਿੰਨਿਆਂ ਦੀ ਕਿਸਮਤ ਬਦਲ ਰਿਹਾ ਹੈ, ਅੱਜ ਉਹ ਕਿਸਾਨ ਜਿਹੜਾ ਉਹ ਆਤਮਘਾਤਾਂ ਦੇ ਰਸਤੇ ਤੇ, ਉਹਨਾਂ ਦੇ ਹੀ ਅੱਗੋਂ ਪੁੱਤਰ ਪੁੱਤਰੀਆਂ ਡਰੱਗਸ ਦੇ ਥੱਲੇ, ਉਹੀ ਕਿਉਂਕਿ ਕੋਈ ਭਵਿੱਖ ਨਹੀਂ, ਫਿਊਚਰ ਨਹੀਂ, ਉਸ ਤਬਾਹੀ ਦੇ ਕੰਢੇ ਤੇ। ਔਰ ਕਿਵੇਂ ਇੱਕ ਤੋਂ ਬਾਅਦ ਇੱਕ ਸਿਆਸੀ ਧਿਰ ਇਸ ਸਾਰੀ ਸਿਚੁਏਸ਼ਨ ਨੂੰ ਐਕਸਪਲੋਇਟ ਕਰਦੀ ਹੈ, ਕਿਵੇਂ ਇਹ ਹਿੰਦੂਤਵਾ ਦਾ ਸ਼ੋ ਬॉय ਸ਼ਰਾਬੀ ਬਦਕਾਰ ਕੈਪਟਨ ਅਮਰਿੰਦਰ ਚੋਣਾਂ ਤੋਂ ਪਹਿਲਾਂ ਗੁਟਕੇ ਤੇ ਹੱਥ ਰੱਖ ਕੇ ਪੰਜਾਬ 'ਚੋਂ ਡਰੱਗਸ ਖਤਮ ਕਰਨ ਦਾ, ਲੱਕ ਤੋੜਨ ਦੀ ਗੱਲ ਕਰਦਾ ਹੈ, ਔਰ ਇਹ ਪ੍ਰੋਮਿਸ, ਇਲੈਕਸ਼ਨ ਪ੍ਰੋਮਿਸ ਕਿ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦਿੱਤਾ ਜਾਏਗਾ। ਔਰ ਇਹ ਜਿਹੜੀ ਖਬਰ, ਪਹਿਲੀ ਮੁੱਢਲੀ ਖਬਰ ਅੱਜ ਇਸ ਵਿਸ਼ੇ ਦੇ ਨਾਲ ਸੰਬੰਧਿਤ ਹੈ, ਪੰਜਾਬ ਐਗਰੀ ਬੈਂਕ ਟੂ ਸੈਲ ਲੈਂਡ ਆਫ
12,000 defaulter farmers in 6 districts कि पंजाब एग्री बैंक ने 12,625 किसान ने उन्हां दियां ज़मीनां जड़ियां ने वो वेचण दा, और दर्शक स्क्रीन ते देख रहे हैं, और ये जड़े 6 ज़िले ने ये ही पटियाला और उसकी सराउंडिंग दे ज़िले ने उन्हां दे डिवीजन दे, और किन्ना सिर्फ लोन है जिहदे करके 12,625 किसानां दियां ज़मीनां इन्हां ने नीलाम करनी है 229.80 करोड़ 230 करोड़ जी इन्ने दे तां शराब पी जांदे होणे ने सारे रल के बिल्कुल जिस किस्म दा इन्हां दा हाल हुण दो एक पासे किवें इन्हां ने एक्सप्लॉइट कीता वोटां लईआं कि जी ਅਸੀਂ ਇਹ ਕਰਾਂਗੇ ਅੱਜ 230 ਕਰੋੜ ਦੀ ਬਰਾਮਦਗੀ ਦੇ ਨਾਂ ਥੱਲੇ ਜਿਹੜਾ 12,625 ਕਿਸਾਨ ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਜਿੱਥੇ ਉਸ ਫਖਰ ਨੂੰ ਮਾਨਣ ਵਾਲਾ ਜਿਹੜਾ ਕਿਸਾਨ ਹੈ ਹੁਣ ਤਾਂ 2 ਸੁਸਾਈਡ ਹੋ ਰਹੇ ਨੇ ਪਰ ਡੇ ਆਉਣ ਵਾਲੇ ਦਿਨਾਂ 'ਚ ਫਿਰ ਜਦੋਂ ਇਹ ਸਾਰੀ ਪ੍ਰੋਸੈਸ ਸ਼ੁਰੂ ਹੁੰਦੀ ਹੈ ਔਰ ਇਸ ਖਬਰ ਦੀ ਡੀਟੇਲ ਹੈ कि बई उन्होंने ये जमीना बेच के ये जड़ा 229.80 करोड़ रुपया बरामद करने और उन्होंने कहा कि बई ये फार्मर ऑर्गेनाइजेशन मंग कर रही हैं भी अमरिंदर ने तो लोन माफ करने की गल की सी और इस तो इलावा 12,625 किसानां दियां ते जमीनां नीलाम करनियां ने आल्सो द पंजाब एग्रो डेवलपमेंट बैंक अथॉरिटीज़ आर प्रिपेयरिंग टू टेक 19,758 farmers to court to recover an amount of rupees 342.12 crore उन्होंने कहा जी इन्हां दियां तां ज़मीनां बेच देणियां ये रिकवर करन लई 229.80 करोड़ ते 19,758 किसान जिहड़े ने उन्हां नूं असीं कोर्टां 'च लिजावांगे ये जिहड़ा इस नूं 342.12 करोड़ रिकवर करन दे लई हालांकि जदों कि एक सुखदेव सिंह कोकरी कलां जनरल सैकटरी ने किसान यूनियन दे उन्होंने कहा वी विल नॉट अलाउ द सेल ऑफ लैंड पंजाब चीफ मिनिस्टर कैप्टन अमरिंदर सिंह मस्ट फुलफिल हिज प्रॉमिस एंड वेव ऑल लोन्स और लेकिन हुण बैंक अथॉरिटीज़ कह रही हैं वी हैव प्रोक्योर्ड 109 अरेस्ट वारंट्स ऑलरेडी उन्होंने किसानां दी गिरफ्तारी भी असीं अरेस्ट वारंट ले लेने 28 फार्मर्स हैव बीन अरेस्टेड ऑलरेडी भी उन्होंने फड़ लो उन्होंने जमीनां जड़ियां ने वो नीलाम कर दो एंड ए सम ऑफ रुपीज़ 70.79 लाख रिकवर्ड फ्रॉम दैम सैड ए सीनियर बैंक ऑफिसर आफ्टर ए मीटिंग हियर और ये सारा उन्होंने इस हद तक जाके जड़ा अज ये हकूमत जदों असीं पोलिटिकल पावर की गल करते एक पासे असीं बाबा बंदा सिंह बहादुर ते फख्र करते कि किवें उन्होंने सैकड़ियां नहीं हज़ारां सालों तो जिहड़ा एक्सप्लॉइट हो रहा किसान सी उस नूं हक दिता है कि वह जमीन का मालिक है उसनूं कोई आके तंग नहीं करेगा और ईवन महाराजा रणजीत सिंह दे वेले तक पहुँचते हैं जदों कि तुसीं सरकारी टैक्स भी लैंदे हो जे मुगल हकूमत दे वेले अद्धा प्रोड्यूस सी तो उहदे च 1/3 सी 1/3 वो भी जदों अकाल पैंदा सी जां क्योंकि 5-7-10 साल बाद हुंदा सी मीह नहीं पिया अकाल पै गया नहीं है वो फिर जिहड़ा अनाज इकट्ठा कीता हुंदा सी सरकारी रैवन्यू दे तौर ते उन्हां मोदी खानिਆਂ दे दरवाजे खोल दिते जांदे सी तां कि कोई भुखा ना मरे कोई रणजीत सिंह दे पीरीयड कोई हिंदू सिख मुसलमान अन्न की थोड़ नाल भुखा नहीं मरिया कि अकाल पै गया हुण कित्थे तां जदों तुहाडे कोल पोलिटिकल पावर हुंदी है ये पॉलिसीज़ ने कित्थे असीं 70 साल च उस मुकाम ते पहुँच गए कि कित्थे वो गीत अज भी जदों रेडियो ते वजदे ने तो मैं समझदा भी ये इवें ही है साडा मजाक है जिवें पंजाब च इत्थे जिवें नेटिव अमेरिकनस दीयां ज़मीनां खो के उन्हां नूं बेघरे रिजर्वेशनां च धक्क के तो हुण जदों फंक्शन किते हुंदे ने मोर दे खंभ ला के तो नच्चण लई रखे हुए ने ते साडे जिहड़े ने वो फनी जे कपड़े पवा के भंगड़े दे पंजाब च किहड़ा उस किस्म दे कपड़े पाउंदा रहा जां दूजा स्टेजां दे उत्ते खड़े करके भंगड़े पा रहे ने ते भी मैं ते वो गीत वज रहे हुंदे ने वे मैं 25 मुरब्बियां वाली वो कित्थे मुरब्बे कित्थे की अज तुहाडा उही फखर दे नाल भरिया जिहड़ा किसान सी कि भाई वो सब दा अंदाता है अज वो खुदकशियां दे रस्ते ते है ते जिहड़ी हकूमत और ये पग्गां वालियां दी हकूमत है बादल भी अमरिंदर भी लेकिन ये उस वड्डे आका दिल्ली दे रूलर जिन्हां ने मिथ्या होया और कल ही किसी नाल विचार हो रहे सी वो कहण लगे पंजाब नूं क्यों इवें करना चाहुंदे ने क्यों पंजाब दे नाल
ਇਸ ਤਰ੍ਹਾਂ ਹੋ ਰਿਹਾ। ਮੈਂ ਕਿਹਾ ਜੀ ਜਿਹੜਾ ਕੰਮ ਉਹ ਮੁੰਡੇ ਮਾਰ ਕੇ ਨਹੀਂ ਕਰ ਸਕੇ, ਉਹਨਾਂ ਨੇ ਇੱਕ ਜਨਰੇਸ਼ਨ ਮੁਕਾਈ। ਜੇ ਉਹਨਾਂ ਨੇ 2 ਮਾਰੇ ਤਾਂ ਉਸੇ ਪਿੰਡ ਚੋਂ 4 ਨਿਕਲ ਆਏ ਲੜਨ ਦੇ, 4 ਮਾਰੇ 8 ਨਿਕਲ ਆਏ। ਉਹਨਾਂ ਨੇ ਦੇਖਿਆ ਵੀ ਨਹੀਂ, ਇਹਨਾਂ ਨੂੰ ਜਿਹੜਾ ਡਰੱਗਸ ਦੇ ਪਾਸੇ ਲਾ ਦਿਓ। ਔਰ ਅੱਜ ਕੀ ਹਾਲ ਕਰ ਦਿੱਤਾ ਹੈ ਸਾਡੇ ਮੁੰਡਿਆਂ ਦਾ, ਕੁੜੀਆਂ ਦਾ, ਔਰ ਅਫਸੋਸ ਹੁੰਦਾ। ਔਰ ਜਦੋਂ ਤੁਸੀਂ ਅੱਡ ਉਹ ਵੀਡੀਓਜ਼ ਦੇਖਦੇ ਹੋ, ਥਾਂ ਥਾਂ ਹੀ ਘੁੰਮ ਰਹੀਆਂ ਨੇ। ਕੱਲ ਹੀ ਮੈਂ ਹਾਲਾਂਕਿ ਦੇਖਦਾ ਨਹੀਂ, ਕੱਲ ਹੀ 2 ਬੱਚੀਆਂ ਜਿਹੜੀਆਂ ਕਾਲਜ ਏਜ ਦੀਆਂ ਸੀ, ਕਾਲਜ ਗੋਅਰ ਹੋਣਗੀਆਂ, ਉਹਨਾਂ ਨੇ ਉਹ ਜਿਹੜਾ ਉਹ ਲਾਇਆ ਹੋਇਆ ਨਸ਼ਾ, ਔਰ ਦੂਜਾ ਜਿਵੇਂ ਉਹ ਜਿਸ ਕਿਸਮ ਦੀ ਸ਼ਬਦਾਵਲੀ, ਉਹਨਾਂ ਦੋਨਾਂ ਦੇ ਹੱਥ ਕੜੇ ਪਾਏ ਹੋਏ ਨੇ। ਜ਼ਾਹਰ ਹੈ ਪਿੰਡੂ ਮੂਲ ਦੀਆਂ ਕੁੜੀਆਂ ਨੇ, ਔਰ ਉਹ ਇਵੇਂ ਹੀ ਜਿਹੜਾ ਇੰਨੀ ਇੱਕ ਪਾਸੇ ਇਹ ਸਾਰੀ ਬੇਹਯਾਈ, ਨਸ਼ਿਆਂ ਦੀ ਭਰਮਾਰ, ਔਰ ਉਸ ਸਾਰੇ ਦੇ ਨਾਲ ਇਹ ਜਿਹੜਾ ਐਗਰੀਕਲਚਰ ਸੈਕਟਰ ਦੇ ਥੱਲੋਂ ਜਿਹੜਾ ਉਹ ਕਾਰਪੇਟ ਖਿੱਚ ਲੈਣਾ। ਔਰ ਜਿਵੇਂ ਮੈਂ ਡਿਸਕਸ ਵੀ ਕੀਤਾ ਸੀ ਕਿ ਬੇਹਯਾਈ ਦਾ ਆਲਮ ਇਹ ਹੈ ਕਿ ਮਾਨਸਾ ਦੇ ਵਿੱਚ ਸੱਦ ਕੇ ਉਸ ਮੋਦੀ ਨੂੰ, ਜਿਵੇਂ ਬਾਦਲ ਪਿਓ ਪੁੱਤਰ ਦੂਜੇ ਇਕੱਠੇ ਕਰਕੇ ਐਨ 100+ ਟੈਂਪਰੇਚਰ ਦੇ ਵਿੱਚ ਬੇਹੋਸ਼ੀ ਦਾ ਆਲਮ ਹੈ, ਤੇ ਉਹਨੂੰ ਸੱਦ ਕੇ ਜੀ ਬਹੁਤ ਥੈਂਕ ਯੂ, ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਇਹਨਾਂ ਕਰਤਾ, ਉਹਨਾਂ ਕਰ ਦਿੱਤਾ। ਔਰ ਇਹ ਜਿਹੜਾ ਅਸਲੀ ਪਾਰਟ ਹੈ, ਇਹ 5 ਵਾਰ ਮੁੱਖ ਮੰਤਰੀ ਬਾਦਲ ਰਿਹਾ, 10 ਸਾਲ ਇਨ ਕੰਟੀਨਿਊਟੀ ਰਿਹਾ। ਹੁਣ ਇੱਕ ਪਾਸੇ ਕਿਸਾਨਾਂ ਦੇ ਜਿਹੜਾ ਉਹ ਲਗਭਗ 300 ਕਰੋੜ ਦੇ ਲਈ ਕਿੰਨੇ ਹਜ਼ਾਰ ਕਿਸਾਨਾਂ ਦੀ ਜ਼ਮੀਨ ਵੇਚਣੀ ਹੈ, ਔਰ ਉਧਰ 7000 ਇਲੀਗਲ ਕਾਲੋਨੀਜ਼, ਕਿਉਂਕਿ ਜਿਹੜੇ ਬਿਲਡਰ ਨੇ ਉਹ ਇਹਨਾਂ ਦੇ ਯਾਰ ਨੇ, ਰਲੇ ਹੋਏ ਨੇ, ਸ਼ਹਿਰੀ ਲਾਲੇ ਨੇ, ਅਮੀਰ ਲੋਕ ਨੇ। 7000 ਇਲੀਗਲ ਕਾਲੋਨੀਜ਼, ਔਰ ਉਹ ਆਬਾਦੀਆਂ ਉਹੀ ਯੂਪੀ ਬਿਹਾਰ ਲਿਆ ਕੇ ਵਿੱਚ ਬਿਠਾਇਆ ਹੋਇਆ, ਉਹਨੂੰ ਲੀਗਲਾਈਜ਼ ਕੀਤਾ ਜਾ ਰਿਹਾ। ਔਰ ਬੇਸ਼ੱਕ ਇਹ ਘਟੀਆ ਆਦਮੀ ਹੈ ਨਵਜੋਤ ਸਿੱਧੂ, ਪਰ ਉਹ ਹੀ ਇਜ਼ ਦਾ ਓਨਲੀ ਵਨ ਜਿਹਨੇ ਆਵਾਜ਼ ਵੀ ਚੁੱਕੀ ਹੈ ਕਿ ਵੀ ਇਹ ਠੀਕ ਨਹੀਂ ਹੈ, ਤੁਸੀਂ ਸਟੇਟ ਰੈਵਨਿਊ 'ਚ ਨਹੀਂ ਆਏਗਾ, ਇਹ ਤਾਂ ਤੁਸੀਂ ਉਹਨਾਂ ਨੂੰ ਫਾਇਦਾ ਪਹੁੰਚਾ ਰਹੇ ਹੋ। ਪਰ ਜਿਨ੍ਹਾਂ ਦਾ ਸ਼ੋ ਬॉय ਹੈ ਅਮਰਿੰਦਰ, ਉਹ ਤਾਂ ਉਹਨਾਂ ਨੂੰ ਮੈਸੇਜ ਦੇ ਰਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਅਸੀਂ ਵੇਚ ਦੇਣੀਆਂ ਨੇ ਤੇ ਤੁਹਾਨੂੰ ਜਿਹੜਾ ਅਸੀਂ ਮਾਲਾ ਮਾਲ ਕਰ ਦੇਣਾ। ਐਵੇਂ ਨਹੀਂ, ਆੜਤੀਆਂ ਨੇ ਸੱਦ ਕੇ ਫੰਕਸ਼ਨ ਕਰਕੇ ਉਹਨੂੰ ਆੜਤੀਆਂ ਦਾ ਵੱਡਾ ਆੜਤੀ ਦਾ ਖਿਤਾਬ ਦਿੱਤਾ ਹੈ ਅਮਰਿੰਦਰ ਨੂੰ। ਹੁਣ ਇੱਕ ਪਾਸੇ ਇਹ ਦੁਖਦ ਪਾਰਟ ਹੈ, ਦੂਜੇ ਪਾਸੇ ਅਸੀਂ ਇੱਕ ਤਾਂ ਸਾਡੇ ਸਿਆਸੀ ਤੌਰ ਤੇ ਗੁਲਾਮੀ ਜਿਹਦਾ ਇਹਦਾ ਵੱਡਾ ਕਾਰਨ ਹੈ। ਪਰ ਜਦੋਂ ਸਿਆਸੀ ਗੁਲਾਮੀ ਵੀ ਸੀ, ਅਸੀਂ 18ਵੀਂ ਸਦੀ 'ਚ ਲੜ ਵੀ ਰਹੇ ਸੀ ਮੁਗਲਾਂ ਦੇ ਖਿਲਾਫ ਜਾਂ ਦਰਾ ਖੈਬਰ ਪਾਰ ਦੇ ਧਾੜਵੀਆਂ ਦੇ ਖਿਲਾਫ। ਸਾਡੀਆਂ ਧਾਰਮਿਕ ਵੈਲਿਊਜ਼, ਧਾਰਮਿਕ ਚੇਤਨਤਾ, ਧਾਰਮਿਕ ਸੈਂਸਿਟੀਵਿਟੀ ਜਿਹੜੀ ਹੈ ਉਹ ਪੂਰੀ ਦੀ ਪੂਰੀ ਸੀ। ਔਰ ਇਹੀ ਕਾਰਨ ਜਦੋਂ ਉਹਨਾਂ ਨੇ ਸਿੱਖ ਕਰੈਕਟਰ ਨੂੰ ਬਿਆਨਿਆ ਕਿ ਭਾਈ ਭਾਵੇਂ ਕਈ ਦਿਨਾਂ ਦੇ ਭੁੱਖੇ ਪਾਣੇ ਹੋਣ, ਜੇ ਇਹ ਜੰਗਲ ਦੇ ਵਿੱਚ ਨੇ ਕੋਈ ਛੰਨ ਮਿਲਦਾ ਹੈ ਉਹਨੂੰ ਸਜਾਉਂਦੇ ਨੇ ਪ੍ਰਸ਼ਾਦਾ ਬਣਾ ਕੇ, ਫਿਰ ਇੱਕ ਜਿਹੜਾ ਰੁੱਖ ਦੇ ਉੱਤੇ ਚੜ੍ਹ ਕੇ ਆਵਾਜ਼ ਦਿੰਦਾ ਹੈ ਕਿ ਹੈ ਕੋਈ ਗੁਰੂ ਕਾ ਪਿਆਰਾ ਭੁੱਖਾ, ਆਓ ਭਾਈ ਲੰਗਰ ਛਕੋ। ਔਰ ਜੇ ਉਹ ਆ ਜਾਏ, ਕੋਈ ਵੀ ਆ ਜਾਂਦਾ ਹੈ ਤਾਂ ਉਹਨੂੰ ਛਕਾ ਕੇ, ਜੇ ਨਹੀਂ ਹੈ ਤਾਂ ਆਪ ਕਹਿਣਗੇ ਕਿ ਭਾਈ ਅਰਦਾਸ ਕਰਨਗੇ ਕਿ ਅੱਜ ਲੰਗਰ ਮਸਤਾਨੇ। ਹੁਣ ਇੱਕ ਪਾਸੇ ਇਹ ਕਰੈਕਟਰ ਹੈ, ਇਹ ਖਬਰ ਹੈ ਕਿ ਭਾਈ ਇੰਨੇ ਹਜ਼ਾਰ ਕਿਸਾਨ ਜਿਹੜੇ ਨੇ ਉਹ ਬੇਦਖਲ ਕੀਤੇ ਜਾਣੇ ਨੇ, ਉਹਨਾਂ ਦੀਆਂ ਜ਼ਮੀਨਾਂ ਵੇਚੀਆਂ ਜਾਣੀਆਂ ਨੇ। ਰੋਜ਼ਾਨਾ ਪੰਜਾਬ ਦੇ ਵਿੱਚ ਡਰੱਗਸ ਦੇ ਹਵਾਲੇ ਨਾਲ ਮਰ ਰਹੇ ਲੋਕ ਨੇ, ਕਿੰਨੇ ਇਸ਼ੂ ਨੇ ਜਿਨ੍ਹਾਂ ਦੇ ਵਿੱਚ ਜੇ ਅਸੀਂ ਪੋਲੀਟੀਕਲ ਪਾਰਟੀ ਅਕਾਲੀ ਇਹ ਤਾਂ ਬੜੇ ਫਖਰ ਨਾਲ ਕਹਿਣਗੇ ਕਿ ਜੀ ਅਸੀਂ ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ। ਕਾਂਗਰਸ 1885 'ਚ ਬਣੀ ਸੀ, 1920 'ਚ ਅਕਾਲੀ ਦਲ ਬਣਿਆ। ਸ਼੍ਰੋਮਣੀ ਕਮੇਟੀ ਸਭ ਤੋਂ ਪੁਰਾਣੀਆਂ ਸੰਸਥਾਵਾਂ 'ਚੋਂ ਜੇ ਕਹਿਣਾ ਹੋਏ 1925 ਐਕਟ ਦੇ ਥੱਲੇ, ਭਾਵੇਂ 1920 'ਚ ਬਣੀ ਉਹਨਾਂ, ਜਦੋਂ ਕਿ ਸਰਬੱਤ ਖਾਲਸਾ ਦੇ ਨਾਲ ਔਰ ਅਕਾਲ ਤਖਤ ਦੇ ਉੱਤੇ ਜਿਹਦੇ ਤੇ ਬਾਅਦ 'ਚ ਪਾਬੰਦੀ ਲਾ ਦਿੱਤੀ। ਸੋ ਜੇ ਅਸੀਂ 1920 ਨੂੰ ਆਧਾਰ ਮੰਨੀਏ ਤਾਂ 98 ਸਾਲ ਪੁਰਾਣੀ ਸੰਸਥਾ ਜਿਹਦਾ ਅੱਜ 11,000 ਕਰੋੜ ਤੋਂ ਜ਼ਿਆਦਾ ਦਾ ਬਜਟ ਹੈ। ਔਰ ਜੇ ਸੱਚਮੁੱਚ ਸ਼੍ਰੋਮਣੀ ਕਮੇਟੀ ਇਮਾਨਦਾਰ ਹੱਥਾਂ 'ਚ ਹੁੰਦੀ ਜਾਂ ਹੋਏ ਔਰ ਉਸ ਸਾਰੇ ਦਾ ਦੀਆਂ ਪ੍ਰਾਇਰਟੀਜ਼ ਹੁੰਦੀਆਂ ਪੰਜਾਬ ਦੇ ਵਿੱਚ ਧਰਮ ਪ੍ਰਚਾਰ, ਈਵਨ ਆਰਥਿਕ ਖੇਤਰ 'ਚ ਵੀ, ਤੇ ਇਹ 11,000 ਕਰੋੜ, ਕਈ ਹਜ਼ਾਰ ਕਰੋੜ ਇਹਨੂੰ ਤੁਸੀਂ ਮਲਟੀਪਲਾਈ ਕਰ ਸਕਦੇ ਸੀ। ਜਿਵੇਂ ਅੱਜ 5 ਮਿਲੀਅਨ ਸਿੱਖ ਡਾਇਸਪੋਰਾ, ਪਰ ਇਹ ਪਤਾ ਹੈ ਵੀ ਉਹਨਾਂ ਦੀ ਆਫਸਪਰਿੰਗ ਹੈ ਬਾਦਲ ਕੋੜਮੇ ਦੀ, ਉਹਨਾਂ ਦੀ ਵਰਤੋਂ ਲਈ ਹੈ। ਜੋ ਕੁਝ ਜੈਨੂਨ ਵੀ ਹੈ, ਜ਼ਮੀਨਾਂ ਇਹਨਾਂ ਨੇ ਕਿਵੇਂ ਕਿੰਨੇ ਹਜ਼ਾਰ ਏਕੜ ਜ਼ਮੀਨ ਸ਼੍ਰੋਮਣੀ ਕਮੇਟੀ ਦੀ ਹੈ ਜਿਹੜੀ ਕਿ ਉਹਨਾਂ ਨੇ ਸਸਤੇ ਪਾ ਦੁਕਾਨਾਂ ਦੂਜੇ ਤੀਜੇ ਦਿੱਤੀਆਂ ਨੇ। ਪਰ ਜਿਹੜੀ ਖਬਰ, ਹਾਲਾਂਕਿ ਕੁਛ ਨੂੰ ਸ਼ਾਇਦ ਇਹ ਲੱਗੇ ਕਿ ਜੀ ਇਸ ਦੇ ਉੱਤੇ ਅਸੀਂ ਸ਼ਰਧਾ ਤੇ ਸਵਾਲ ਕਿਉਂ ਚੁੱਕਦੇ, ਗੱਲ ਸ਼ਰਧਾ ਦੀ ਨਹੀਂ ਹੈ ਇੱਥੇ,
ਗੱਲ ਤੁਹਾਡੀਆਂ ਪ੍ਰਾਇੋਰਟੀਜ਼ ਦੀ ਹੈ। ਔਰ ਇਹ ਖਬਰ ਹੈ ਅੰਮ੍ਰਿਤਸਰ's golden temple to glow brighter with 160 ਕਿਲੋਗ੍ਰਾਮ more gold। ਔਰ ਸ਼੍ਰੋਮਣੀ ਕਮੇਟੀ ਦਾ ਸੈਕਟਰੀ ਦਲਜੀਤ ਸਿੰਘ ਬੇਦੀ ਕਹਿ ਰਿਹਾ ਕਿ ਜੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਇਹ ਸੇਵਾ ਕਰ ਰਹੇ ਨੇ ਔਰ ਅਸੀਂ ਆਉਣ ਵਾਲੇ ਦਿਨਾਂ 'ਚ 50 ਕਰੋੜ ਰੁਪਏ ਦੀ ਲਾਗਤ ਨਾਲ 160 ਕਿਲੋ ਸੋਨਾ, ਉਹ ਸੋਨੇ ਦੇ ਪੱਤਰੇ ਜਿਹੜੇ 4 ਉਸ ਦੇ ਦਰਵਾਜ਼ੇ ਨੇ ਉਹਨਾਂ ਦੇ ਉੱਤੇ ਸੋਨੇ ਦੇ ਪੱਤਰੇ ਜਿਹੜੇ ਨੇ ਉਹ ਅੱਗੋਂ ਚਾੜਨੇ ਨੇ। ਔਰ ਇਹ ਪਿਕਚਰਸ ਦਰਸ਼ਕ ਦੇਖ ਰਹੇ ਨੇ। ਲੰਬੀ ਚੌੜੀ ਇਹ ਸਟੋਰੀ ਹੈ ਕਿ ਜੀ ਉਹ ਕੀ ਹੁੰਦਾ ਹੈ, ਕਾਪਰ ਪਲੇਟਡ ਹੁੰਦਾ ਹੈ, ਉਹਨੂੰ ਕਿਵੇਂ ਸਿਲਵਰ ਬਣਾਉਂਦੇ ਨੇ ਔਰ ਉਹਦੇ ਤੇ ਕਿਵੇਂ 22 ਕੈਰਟ 골ਡ ਨੂੰ 24 ਕੈਰਟ ਬਣਾਉਣਾ ਹੈ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਪਹਿਲਾ ਸੋਨਾ ਹੈ 192 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਔਰ ਬਹੁਤ ਸਾਰੇ ਹੋਰਨਾਂ ਨੇ ਵੀ ਡੋਨੇਟ ਕੀਤਾ। 64 ਲੱਖ ਰੁਪਈਆ ਉਸ ਜ਼ਮਾਨੇ 'ਚ ਖਰਚ ਹੋਇਆ ਸੀ। ਔਰ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇਹ ਜਿਹੜਾ ਇੰਗਲੈਂਡ ਦਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਔਰ ਗੁਰਦੁਆਰਾ ਸੋਹ ਰੋਡ ਬਿਰਮੰਗਮ ਨੇ ਇਹਨਾਂ ਨੇ ਜਿਹੜਾ ਕੰਪਲੀਟ ਕੀਤੇ, ਹੋਰ ਵੀ ਸੋਨੇ ਦੇ ਪੱਤਰੇ ਲਾਏ। ਔਰ ਹੁਣ ਜਿਹੜਾ ਇਹ ਉਹਨਾਂ ਨੇ ਕਿਹਾ ਜੀ 40 ਕਿਲੋ 골ਡ ਜਿਹੜਾ ਹੈ ਉਹ ਹਰ ਇੱਕ ਦਰਵਾਜ਼ੇ ਤੇ ਲੱਗਣਾ ਹੈ, ਪਰ ਹੋ ਸਕਦਾ ਹੈ ਇਹ 10 ਕਿਲੋ ਹੋਰ ਵੱਧ ਜਾਏ, 50 ਕਿਲੋ ਹੋ ਜਾਏ। ਔਰ ਇਸ ਸਾਰੇ ਚੋਂ ਫਿਰ ਉਹਨਾਂ ਨੇ ਕਿਹਾ ਜੀ ਇਹ ਦਰਬਾਰ ਸਾਹਿਬ ਲਈ ਬਹੁਤ ਸ਼ਰਧ ਹੈ ਔਰ ਇਹ ਸਾਰੇ ਦੀ ਖੂਬਸੂਰਤੀ ਜਿਹੜੀ ਆ ਅਸੀਂ ਸੋਨੇ ਦੇ ਨਾਲ ਬਣਾਣੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ 18ਵੀਂ ਸਦੀ 'ਚ ਦਰਬਾਰ ਸਾਹਿਬ ਦੀ ਇਹ ਅਪਮਾਨ ਕਰਨ ਦੇ ਵਿੱਚ ਮੱਸਾ ਰੰਗੜ ਮੁਗਲਿਆ ਹਕੂਮਤ ਦਾ ਕਰਿੰਦਾ ਬੈਠਾ ਜੀ। ਅਬਦਾਲੀ, ਉਸ ਦਾ ਪੁੱਤਰ ਤੈਮੂਰ ਜਾਂ ਸ਼ਾਹਜਮਾਨ, ਇਹ ਸਾਰੇ ਹੀ ਕਿਉਂਕਿ ਕਈ ਵਾਰ ਕਿੰਨੀ ਵਾਰ ਦਰਬਾਰ ਸਾਹਿਬ ਅਕਾਲ ਤਖਤ ਔਰ ਵੱਡੇ ਘੱਲੂਘਾਰੇ ਤੋਂ ਬਾਅਦ ਅਬਦਾਲੀ ਨੇ ਕਿਵੇਂ ਉਹਨੂੰ ਰੇਜ਼ ਟੂ ਦਾ ਗਰਾਊਂਡ ਕੀਤਾ ਜੀ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਔਰ ਇਹਨੂੰ ਕੋਟ ਕਰਨ ਲਈ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਕਿ ਸੋ ਜਦੋਂ ਗੁਰੂ ਅਰਜਨ ਸਾਹਿਬ ਨੇ ਹਰਬੰਦਰ ਬਣਾਇਆ, ਸਾਈਂ ਮੀਆਂ ਮੀਰ ਜੀ ਨੇ ਉਸ ਦੀ ਨੀਂਹ ਰੱਖੀ ਤੇ ਇਹ ਇੱਟਾਂ ਪੱਥਰਾਂ ਦਾ ਉਸ ਪਿਆਰ ਦੇ ਨਾਲ ਜਿਸ ਨੂੰ ਸਿੱਖ ਸੰਗਤ ਨੇ ਆਪਣੇ ਹੱਥੀਂ ਸੇਵਾ ਕਰਕੇ ਬਣਾਇਆ। ਗੋਲਡ ਉਦੋਂ ਹੀ ਆਇਆ ਜਾਂ ਇਹ ਜਿਹੜਾ 골ਡਨ ਟੈਂਪਲ ਜਿਹੜਾ ਨਾਂ ਐਰੋਨੀਅਸਲੀ ਅੰਗਰੇਜ਼ਾਂ ਨੇ ਰੱਖਿਆ ਉਹ ਉਦੋਂ ਹੀ ਆਇਆ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਈ, ਜਦੋਂ ਤੁਹਾਡੇ ਕੋਲ ਸਿਆਸੀ ਪਾਵਰ ਆਈ। ਔਰ ਉਦੋਂ ਇਹ ਨਹੀਂ ਹੈ ਵੀ ਕੱਲਾ ਇੱਕ ਥਾਂ ਤੇ ਉਹ ਪੀਰੀਅਡ ਸੀ ਜਦੋਂ ਕਿ ਇਸ ਤੇ ਸੋਨਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਕੋਈ ਭੁੱਖਾ ਨਹੀਂ ਸੀ ਸੌਂਦਾ ਜੀ। ਐਜੂਕੇਸ਼ਨ ਹੋਏ, ਮੁੱਢਲੀਆਂ ਲੋੜਾਂ ਹੋਣ, ਹਰ ਚੀਜ਼ਾਂ ਔਰ ਫਿਰ ਆਪਣੇ ਗੁਰੂ ਪ੍ਰਤੀ ਸ਼ਰਧਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਸਾਰਾ ਹੈ ਤੁਹਾਡੀ ਪੋਲੀਟੀਕਲ ਪਾਵਰ ਦੇ ਨਾਲ ਜੁੜਿਆ ਹੋਇਆ। ਜਦੋਂ ਅਸੀਂ ਗੁਰਦੁਆਰਿਆਂ ਦੇ ਨਾਲ ਲੱਗੀਆਂ ਜ਼ਮੀਨਾਂ ਦੀ ਗੱਲ ਕਰਦੇ ਕਿੰਨੇ 100 ਏਕੜ ਹੈ, ਇਹ ਵੀ ਉਦੋਂ ਹੀ ਜਦੋਂ ਕਿ ਪੋਲੀਟੀਕਲ ਪਾਵਰ ਕੱਲੀ ਉਧਰਲੇ ਪੰਜਾਬ 'ਚ ਨਹੀਂ, ਜੇ ਇਧਰ ਅਸੀਂ ਪਟਿਆਲਾ, ਨਾਭਾ, ਜੀਂਦ, ਸਿੱਖ ਰਿਆਸਤਾਂ ਵੀ ਦੇਖੀਏ ਤੇ ਉਦੋਂ ਹੀ ਗੁਰਦੁਆਰੇ ਬਣੇ ਵੱਡੇ ਜਾਂ ਜ਼ਮੀਨਾਂ ਉਹਨਾਂ ਦੇ ਨਾਲ ਲੱਗੀਆਂ ਜਦੋਂ ਕਿ ਤੁਹਾਡੇ ਕੋਲ ਪੋਲੀਟੀਕਲ ਪਾਵਰ ਸੀ। ਹੁਣ ਅੱਜ ਤੁਹਾਡੀ ਪਹਿਲ ਕੀ ਹੈ? ਇੱਕ ਪਾਸੇ ਤੁਹਾਡੀ ਜਵਾਨੀ ਸਿੱਖੀ ਤੋਂ ਦੂਰ ਜਾ ਰਹੀ ਹੈ, ਕਨਵਰਸ਼ਨਸ ਹੋ ਰਹੀਆਂ ਨੇ, ਧਰਮ ਤਬਦੀਲੀ ਦੀ ਅਸੀਂ ਗੱਲ ਕਰ ਰਹੇ ਹਾਂ, ਬਰਬਾਦੀ ਦੀ ਗੱਲ, ਡਰੱਗਸ ਔਰ ਕਿਸਾਨਾਂ ਦੀ ਗੱਲ ਅਸੀਂ ਕਰਕੇ ਹਟੇ। ਹੁਣ ਇਸ ਹਾਲਤ 'ਚ ਸਾਡੀ ਪ੍ਰਾਇੋਰਟੀ ਇਹ ਹੈ ਕਿ ਵੀ ਅਸੀਂ 1.5 ਕੁਇੰਟਲ 50 ਕਰੋੜ ਦੇ ਖਰਚੇ ਦੇ ਨਾਲ ਸੋਨਾ ਲਾਉਣਾ। ਔਰ ਇਹ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਹੈ ਵੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਦਿੱਲੀ ਕਮੇਟੀ। ਔਰ ਕਿਵੇਂ ਔਰ ਇਹ ਪਿਛਲੇ ਪਰਮਜੀਤ ਸਿੰਘ ਸਰਨੇ ਦੇ ਵੇਲੇ ਸੀ ਕਿ ਜੀ ਅੰਦਰ ਬੰਗਲਾ ਸਾਹਿਬ ਦੇ ਅੰਦਰ ਸਾਰੀਆਂ ਹੀ ਜਿਹੜੀਆਂ ਅੰਦਰ ਗੁਰਦੁਆਰੇ ਦੀਆਂ ਕੰਧਾਂ ਨੇ ਉਹਨਾਂ ਤੇ ਸੋਨਾ ਮੜ ਦੇਣ। ਥਾਂ ਥਾਈਂ ਇਹੀ ਪ੍ਰੋਜੈਕਟ ਰਹਿ ਗਏ ਨੇ ਸਾਡੇ ਕੋਲ ਜੀ। ਤੁਹਾਡਾ ਸਰਮਾਇਆ, ਤੁਹਾਡੀ ਜਵਾਨੀ, ਤੁਹਾਡੇ ਬੱਚੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ 1.5 ਲੱਖ ਅਸੀਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਉਹਨਾਂ ਦੀਆਂ ਚਿੱਠੀਆਂ ਉਹਨਾਂ ਸ਼ਹੀਦ ਪਰਿਵਾਰਾਂ ਦੀਆਂ ਦੇਖਦੇ ਹੋ, ਉਹਨਾਂ ਦੀ ਦੁਰਦਸ਼ਾ ਦੇਖਦੇ ਹੋ, ਕਿਸ ਤਰੀਕੇ 'ਚ ਉਹਨਾਂ ਨੇ ਆਪਣੇ ਉਹ ਬੱਚੇ ਪਾਲੇ ਨੇ ਜਾਂ ਪਲਦੇ ਨੇ ਜਾਂ ਰੁਲਦੇ ਨੇ। ਨਵੰਬਰ 84 ਦੀ ਅਸੀਂ ਜੇ ਅੱਜ ਵੀ ਦੇਖੀਏ, ਵਿਡੋ ਕਾਲੋਨੀ ਸਾਡਾ ਮੂੰਹ ਚੜਾ ਰਹੀ ਹੈ। ਹੁਣ ਤੁਹਾਡੀਆਂ ਬੱਚੀਆਂ ਬੇਇੱਜ਼ਤ ਹੋ ਰਹੀਆਂ ਹੋਣ, ਉਹ ਕਿਸ ਕਿਸਮ ਦੇ ਬੱਚੇ ਜਿਹੜੇ ਨੇ ਉਹ ਜੇਬ ਕਤਰੇ ਬਣ ਰਹੇ ਹੋਣ ਤੇ ਤੁਸੀਂ ਕਹੋ ਜੀ ਬੰਗਲਾ ਸਾਹਿਬ ਦਾ ਅੰਦਰ ਅਸੀਂ ਸਾਰਾ ਸੋਨੇ ਨਾਲ ਮੜ ਦੇਣਾ ਜੀ। ਇਧਰ ਪੰਜਾਬ ਦਾ ਹਾਲ ਕੀ ਚੱਲ ਰਿਹਾ, ਤੁਸੀਂ ਕਹੋ ਜੀ ਅਸੀਂ 150 ਕਿਲੋ ਸੋਨਾ ਜਿਹੜਾ 50 ਕਰੋੜ ਦਾ ਲਾ ਕੇ ਅਸੀਂ ਇਸ ਨੂੰ ਜਿਹੜਾ ਉਹ ਗੋਲਡ ਪਲੇਟਡ ਕਰ ਦੇਣਾ। ਸੋ ਮੈਂ ਇਸ ਤੇ ਹੀ ਛੱਡ ਦਿੰਦਾ ਕਿ ਆਪਣੇ
ਸਿੱਖ ਸੰਗਤਾਂ ਸਾਡੇ ਦਰਸ਼ਕ ਹੀ ਇਹ ਦੇਖਣ ਕਿ ਕੀ ਹੁਣ ਇਹੀ ਕਸ਼ਮੀਰ ਸਿੰਘ ਭੂਰੀ ਵਾਲੇ ਨੇ ਜਿਨ੍ਹਾਂ ਨੇ ਜਿਹੜਾ ਸੋਮਨਾਥ ਮੰਦਿਰ ਦੇ ਦਰਵਾਜ਼ੇ ਦੀ ਕਹਾਣੀ ਕਿ ਕਿਵੇਂ ਮੁਰਾਰਜੀ ਦੇਸਾਈ ਨੇ ਮੰਗਿਆ, ਦਰਸ਼ਨੀ ਡਿਓੜੀ ਦੇ ਉੱਤੇ ਲੱਗਾ, ਉਸ ਨੂੰ ਲਾ ਕੇ ਲਗਿਆ। ਔਰ ਇਹ ਉਦੋਂ ਵੀ ਇਹ ਸੀ ਕਿ ਜੀ ਇਹ ਡੈਲੀਬਰੇਟਲੀ ਇਹਨਾਂ ਨੇ ਲਾਇਆ ਸੋਮਨਾਥ ਭੇਜਣਾ, ਫਿਰ ਹੋਇਆ ਨਹੀਂ ਜੀ ਅਸੀਂ ਰਿਪੇਅਰ ਲਈ ਰੱਖਿਆ, ਉੱਥੇ ਪਿਆ ਇੱਥੇ ਪਿਆ। ਹੁਣ ਇਹ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਅਜੇ ਤੱਕ ਉਹ ਜਿਹੜਾ ਦਰਵਾਜ਼ਾ ਹੈ ਉਹ ਰਿਪੇਅਰ ਨਹੀਂ ਹੋਇਆ ਹੈ, ਉਹ ਨਹੀਂ ਲੱਗਿਆ। ਕਿੱਥੇ ਗਿਆ ਉਹ ਨਹੀਂ ਹੈ। ਪਰ ਹੁਣ ਤੁਸੀਂ ਕੌਮ ਦਾ ਪੈਸਾ ਜਿਹੜਾ ਕਿ ਤੁਹਾਡੀ ਜਵਾਨੀ ਨੂੰ ਬਚਾਉਣ ਦੇ ਲਈ ਉਹਨਾਂ 'ਚ ਧਾਰਮਿਕ ਵਿੱਦਿਆ, ਟੈਕਨੀਕਲ ਐਜੂਕੇਸ਼ਨ, ਹੋਰ ਕਿਸਾਨਾਂ ਦਾ ਜੇ 50 ਕਰੋੜ ਜਿਹੜਾ ਨੇ ਇੰਨਾ ਵੱਡਾ ਬਜਟ ਹੈ ਤੇ ਇੱਥੇ 12,000 ਕਿਸਾਨ। ਔਰ ਇਹ ਸ਼੍ਰੋਮਣੀ ਕਮੇਟੀ ਜੇ ਸੱਚਮੁੱਚ ਇਮਾਨਦਾਰੀ ਦੇ ਨਾਲ ਇਹਨਾਂ ਦਾ ਹੋਏ ਤੇ ਇੱਕ ਪੈਰਲਲ ਗਵਰਨਮੈਂਟ ਬਣ ਸਕਦੀ ਸੀ। ਔਰ ਜੇ ਸਿੱਖਾਂ ਨੂੰ ਹੋਏ ਬਾਹਰ ਬੈਠੇ ਨੇ ਇੱਥੇ ਕੱਲੇ ਸਿੱਖ ਜਿਹੜੇ ਨੇ ਉਹ ਬੜਾ ਕੁਝ ਕਰਨ ਦੀ ਸਮਰੱਥਾ ਰੱਖਦੇ ਨੇ, ਪਰ ਉੱਥੋਂ ਦੇ ਸਿਸਟਮ 'ਚ ਜੇ ਇਸ ਕਿਸਮ ਦੇ ਲੋਕ ਔਰ ਇਹਨਾਂ ਨੂੰ ਕੌਣ ਏਜੰਡੇ ਦੇ ਰਿਹਾ, ਕੌਣ ਇਹਨਾਂ ਇਸ ਪ੍ਰਾਇੋਰਟੀਜ਼ ਵੱਲ ਤੋਰ ਰਿਹਾ। ਹੁਣ ਇਸ ਨੂੰ ਮੈਂ ਗੱਲ ਨੂੰ ਇੱਥੇ ਛੱਡ ਦਿੰਦਾ ਕਿ ਵੀ ਇਹੀ ਹੁੰਦਾ ਕਿ ਜਦੋਂ ਇਹ ਸੀ ਕਿ ਜੀ ਉਹ ਮੈਨੂੰ ਯਾਦ ਹੈ ਇੱਕ ਢਾਡੀ ਸਿੰਘ ਕਹਿੰਦੇ ਹੁੰਦੇ ਸੀ ਜੀ ਭਾਰਤ ਸੋਨੇ ਦੀ ਚਿੜੀ ਸੀ ਤੇ ਫਿਰ ਉਹ ਦੂਜਾ ਢਾਡੀ ਸੀ ਨਾਲ ਕਹਿੰਦਾ ਤਾਂ ਹੀ ਫਿਰ ਬਾਜ ਆਇਆ ਤੇ ਚੁੰਡ ਕੇ ਇੱਕ ਤੋਂ ਬਾਅਦ ਇੱਕ ਲਿਆਂਦਾ ਗਿਆ। ਜੇ ਸੋਨੇ ਦਾ ਬਾਜ ਹੁੰਦਾ ਤੇ ਫਿਰ ਜਿਹੜਾ ਇਹ ਨਹੀਂ ਸੀ ਉਜਾੜਾ ਹੋਣਾ। ਸੋ ਉਹ ਸੋਨੇ ਦੀ ਚਿੜੀ ਵਾਲੇ ਜਿਹੜੇ ਨੇ ਬੜੇ ਮੰਦਿਰ ਅਸੀਂ ਇਹ ਸਮਝੀਏ ਕਿ ਸਾਡੇ ਕੋਲ ਇੰਨਾ ਸੋਨਾ ਹੈ ਜਿੰਨਾ ਸਾਡੇ ਕੋਲ ਹੈ ਉਹਨਾਂ ਤਾਂ ਇੱਕ ਦਿਨ 'ਚ ਉਹਨਾਂ ਦੇ ਤ੍ਰਿਪਤੀ ਵਾਲਿਆਂ ਦੇ ਤੇ ਦੂਜਿਆਂ ਦੇ ਕੋਲ ਹੈ। ਕੋਈ ਸੋਨੇ ਨਾਲ ਕੰਪੀਟੀਸ਼ਨ ਨਹੀਂ ਸੀ। ਸਿੱਖੀ ਤਾਂ ਉਸ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਆਮ ਬੰਦੇ ਦਾ ਜਿਹੜਾ ਉਸ ਸਾਰੇ ਦਾ ਜਿਹਦੇ 'ਚ ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਕਨਸੈਪਟ ਸੀ। ਬੰਦਾ ਸਿੰਘ ਬਹਾਦਰ ਨੇ ਦਾ ਰਾਹ ਦਸੇਰਾ ਸੀ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਤੁਸੀਂ ਪ੍ਰੋਸਪੈਰਿਟੀ ਆ ਉਹ ਫਿਰ ਤੁਸੀਂ ਜਿੱਥੇ ਮਰਜ਼ੀ ਸ਼ੋਅ ਕਰੋ, ਪਰ ਜਦੋਂ ਤੁਹਾਡੀ ਕੌਮ ਗਰਕ ਰਹੀ ਹੋਏ ਉਸ ਦੇ ਉੱਤੇ ਗੁਲਾਮੀ ਦੇ ਸੰਗਲ ਹੋਰ ਵੀ ਜਿਹੜੇ ਨੇ ਟਾਈਟ ਕੀਤੇ ਜਾ ਰਹੇ ਹੋਣ, ਤਬਾਹ ਬਰਬਾਦੀ ਦਾ ਰਸਤਾ ਤੁਹਾਡੀ ਜਵਾਨੀ ਕਿੰਨਾ ਵੱਡਾ ਸਾਡਾ ਤਬਕਾ ਅੱਜ ਅਸੀਂ ਇੰਨੇ ਵਲਨਰੇਬਲ ਹੈ ਕਿ ਜਿੱਧਰ ਦੇਖੋ ਸਾਡੇ ਕਾਡਰ ਨੂੰ ਹੀ ਉਹ ਚੁੰਡ ਰਿਹਾ ਔਰ ਉਹ ਦੂਸਰਿਆਂ ਨੂੰ ਕਿਵੇਂ ਪ੍ਰਮੋਟ ਕੀਤਾ ਜਾ ਰਿਹਾ। ਅੱਜ ਹੀ ਸੀ ਜੀ ਉਹ ਨਿਰੰਕਾਰੀ ਮਰ ਗਿਆ ਸੀ ਇੱਥੇ ਕੈਲਗਰੀ 'ਚ ਹਰਦੇਵ ਸਿੰਘ ਤੇ ਉਹਦਾ ਜਵਾਈ ਵੀ ਨਾਲ ਹੀ ਲੈ ਗਿਆ ਆਪਣੇ। ਉਹ ਸ਼ਰਾਬੀ ਸੀ ਜਿਹੜਾ ਡਰਾਈਵਰ ਚਲਾ ਰਿਹਾ ਸੀ ਕੈਲਗਰੀ ਕਿ ਕਿੱਥੇ, ਤੇ ਉਹਦੀ ਜਿਹੜੀ ਹੁਣ ਧੀ ਹੈ ਉਹ ਗੁਰੂ ਬਣ ਗਈ ਹੈ। ਉਹ ਬੜਾ ਅੱਜ ਉਪਦੇਸ਼ ਕਰ ਰਹੀ ਔਰ ਉਹਨੂੰ ਸਾਰੇ ਮੀਡੀਆ ਚੈਨਲ ਲਾਈਵ ਸ਼ੋਅ ਕਰ ਰਹੇ ਨੇ ਔਰ ਕਿ ਨਿਰੰਕਾਰੀ ਫਲਾਣ, ਕਿਉਂਕਿ ਇਹਨਾਂ ਨੂੰ ਹੁਣੇ ਇਧਰ ਸੌਦਾ ਸਾਧ ਵਾਲਾ ਕੰਮ ਮੁੱਕਿਆ ਤੇ ਇਧਰ ਇਸ ਕਿਸਮ ਦਾ ਜਿਹੜਾ ਨਵਾਂ ਉਹ ਪ੍ਰੋਵੋਕੇਸ਼ਨ ਵੀ। ਸੋ ਉਹਨਾਂ ਨੇ ਤਾਂ ਇਸ ਕਿਸਮ ਦੇ ਜਿਹੜੇ ਜਾਲੀ ਖੜੇ ਕਰਕੇ ਜਿਹੜੀਆਂ ਤੁਹਾਡੀਆਂ ਸ਼੍ਰੋਮਣੀ ਕਮੇਟੀ ਦਾ ਕੰਮ ਸੀ, ਪੰਜਾਬ ਦੇ 12,500 ਪਿੰਡ ਨੇ, ਤੁਸੀਂ ਹਰ ਪਿੰਡ 'ਚ ਐਟਲੀਸਟ ਨਹੀਂ ਤਾਂ 5 ਪਿੰਡਾਂ ਦਾ ਇੱਕ ਸੈਂਟਰ ਜਿਹਦੇ 'ਚ ਤੁਹਾਡੇ ਵੈਲ ਟੂ ਡੂ ਚੰਗੇ ਜਿਹੜੇ ਅੰਗਰੇਜ਼ੀ ਵੀ ਜਾਣਦੇ ਹੋਣ, ਮਾਡਰਨ ਈਡੀਅਮ 'ਚ ਗੱਲ ਕਰ ਸਕਦੇ ਹੋਣ, ਪ੍ਰਚਾਰਕ ਸਿੱਖੀ ਦੀ ਗੱਲ ਕਰਨ ਵਾਲੇ, ਉਹ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਐਵੇਂ ਜੇ ਅਸੀਂ ਕਹੀਏ ਸੌਦਾ ਸਾਹ ਜਾਂ ਦੂਜੇ ਤੀਜੇ ਠੀਕ ਹੈ ਸਰਕਾਰੀ ਬੈਕ ਹੈ ਦੂਜੇ, ਪਰ ਤੁਸੀਂ ਉਹਨਾਂ ਦਾ ਢਾਂਚਾ ਦੇਖੋ। ਉਹਨਾਂ ਨੇ ਇਕਨੋਮਿਕਸ ਨੂੰ ਹੱਥ ਪਾਇਆ। ਉਹਨਾਂ ਨੇ ਕਿਹਾ ਕਿ ਭਾਈ ਆਓ ਆਰਗੈਨਿਕ ਖੇਤੀ ਔਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਿਹਨੂੰ ਕੀ ਮਿਲਦਾ ਹੈ ਕਿ ਉਹਨਾਂ ਨੂੰ ਸੀ ਜੇ ਇੱਥੇ ਗਿਆ ਰੋਟੀ ਵੀ ਮਿਲਦੀ ਹੈ, ਬਰਾਬਰੀ ਵੀ ਮਿਲਦੀ ਹੈ, ਉਤਲੇ ਫਰਾਡ ਦਾ ਤਾਂ ਉਹਨਾਂ ਨੂੰ ਕਾਮਨ ਬੰਦੇ ਨੂੰ ਨਹੀਂ ਪਤਾ ਹੁੰਦਾ। ਸੋ ਜਿਹੜੀਆਂ ਜਿਸ ਕੌਮ ਦੀਆਂ ਜਿਸ ਮਜ਼ਹਬ ਦੀਆਂ ਇੰਸਟੀਟਿਊਸ਼ਨ ਸੀ ਸੰਗਤ ਤੇ ਪੰਗਤ, ਜਿੱਥੇ ਆਧਾਰ ਸੀ ਕਿ ਬਈ ਕੌਮ ਔਰ ਗੁਰੂ ਦਾ ਇਹ ਫਰਮਾਨ ਹੈ 10ਵੇਂ ਪਾਤਸ਼ਾਹ ਦਾ ਹੁਕਮਨਾਮਾ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ। ਹੁਣ ਰਸਨਾ ਮੂੰਹ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਗਰੀਬ ਦੇਖਦੇ ਹੋ, ਤੁਹਾਨੂੰ ਗੋਲਕ 'ਚ ਆ ਕੇ ਪੈਸੇ ਪਾਉਣ ਦੀ ਲੋੜ ਨਹੀਂ, ਤੁਸੀਂ ਉਹਦੀ ਲੋੜ ਪੂਰੀ ਕਰ ਦਿਓ, ਤੁਸੀਂ ਸਮਝੋ ਗੁਰੂ ਦੇ ਕੋਲ ਪਹੁੰਚ ਗਿਆ। ਗੁਰੂ ਦੀ ਗੋਲਕ ਹੈ। ਜਿਸ ਕੌਮ ਨੂੰ ਇਹ ਹਦਾਇਤ ਹੋਏ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ, ਅਸੀਂ ਸੋਨਾ ਥੱਪ ਰਹੇ ਹਾਂ ਤੇ ਗਰੀਬ ਤਾਂ ਦੂਰ ਦੀ ਗੱਲ ਸਾਡੇ ਆਪਣੇ ਮਰ ਰਹੇ ਨੇ, ਆਪਣੇ ਤਬਾਹ ਹੋ ਰਹੇ ਨੇ ਔਰ ਕੋਈ ਚੈਲੰਜ ਕਰਨ ਵਾਲਾ ਨਹੀਂ ਹੈ। ਠੀਕ ਹੈ ਅਸੀਂ ਗੱਲ ਕਰ ਲਈ, 2-4 ਸੋਸ਼ਲ ਮੀਡੀਆ ਤੇ ਕੋਈ ਲਿਖ ਦੇਗਾ ਜਾਂ ਲਿਖ ਦਿੱਤਾ ਹੋਣਾ, ਚੱਲ ਰਿਹਾ ਉਹਨਾਂ ਦਾ, ਕਿਉਂਕਿ ਉਹ ਕੋਈ ਚੀਜ਼ ਸ਼ਰਧਾ ਦੇ ਨਾਂ ਥੱਲੇ ਚਲੀ ਜਾਂਦੀ ਹੈ ਜਾਂ ਕਈ ਇੰਨੇ ਕੁ ਸੌਂ ਹੀ ਗਏ ਨੇ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਕੁਝ ਕਰ ਹੀ ਨਹੀਂ ਸਕਦੇ। ਨਹੀਂ, ਇਹ ਨਹੀਂ ਹੈ। ਇਹ ਚੈਲੰਜ ਹੁੰਦਾ ਰਹਿਣਾ ਚਾਹੀਦਾ ਹੈ। ਅਸੀਂ
ਸਾਡਾ ਫਰਜ਼ ਹੈ ਕਿ ਅਸੀਂ ਹਾਫਿਜ਼ ਬਣੀਏ ਉਹਨਾਂ ਦੇ ਜਿਨ੍ਹਾਂ ਦਾ ਕੋਈ ਨਹੀਂ ਹੈ। ਔਰ ਅੱਜ ਪੰਜਾਬ ਦਾ ਕਿਸਾਨ, ਵਿਦਿਆਰਥੀ, ਕਾਮਨ ਗਰੀਬ, ਮਜ਼ਦੂਰ ਕਿਸ ਬੇਹਾਲੀ ਦੇ ਵਿੱਚ ਹੈ, ਤੇ ਜੇ ਅਸੀਂ ਜਿਹੜਾ ਹੈ ਉਹ ਚੁੱਪ ਕਰ ਰਹਾਂਗੇ ਤੇ ਫਿਰ ਉਹੀ ਕਿ ਵੀ ਜਿਸ ਨੂੰ ਹੈ ਕਿ ਵੀ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਯਾਦ ਕਰਵਾਇਆ ਕਿ ਭਾਈ ਫਿਰ ਤੁਸੀਂ ਇਸ ਕ੍ਰਾਈਟੇਰੀਆ 'ਚ ਨਹੀਂ ਹੋ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲ। ਸਾਡੇ ਗੁਰੂ ਨੇ ਸਾਨੂੰ ਸੱਚ ਤੇ ਤੁਰਨ ਦਾ ਰਸਤਾ ਵੀ ਦੱਸਿਆ, ਤੇ ਸੱਚ ਦੀ ਗੱਲ ਉਦੋਂ ਕਹਿਣ ਦੀ ਹਿੰਮਤ ਜਦੋਂ ਕਿ ਸੱਚ ਕਹਿਣ ਦਾ ਵੇਲਾ ਜੀ। ਡਾਕਟਰ ਸਾਹਿਬ ਬਿਲਕੁਲ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।